ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤਿਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਡਾਕਟਰ ਪੰਕਜ ਵਿਜ, ਉਹਨਾਂ ਦੇ ਨਾਲ ਇੰਟਰਨਲ ਮੈਡੀਸਨ ਦੇ ਵਿੱਚ ਨੇ, MD ਨੇ, ਅਤੇ ਅੱਜ ਤੋਂ ਕੁਛ ਮਹੀਨੇ ਪਹਿਲਾਂ ਵੀ ਜਿਹੜੇ ਜਨਵਰੀ ਮਹੀਨੇ ਦੇ ਵਿੱਚ ਆਪਾਂ COVID-19 ਦੇ ਬਾਰੇ ਅਤੇ ਉਦੋਂ ਵੈਕਸੀਨੇਸ਼ਨਸ ਦੀ ਸ਼ੁਰੂਆਤ ਦੇ ਜਿਹੜੇ ਦਿਨਾਂ ਦੇ ਵਿੱਚ ਉਦੋਂ ਆਪਾਂ ਗੱਲਬਾਤ ਇਹਨਾਂ ਦੇ ਨਾਲ ਕੀਤੀ ਸੀ। ਆਓ ਸਵਾਗਤ ਕਰਦੇ ਹਾਂ ਡਾਕਟਰ ਪੰਕਜ ਵਿਜ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਮੈਨੂੰ ਅੱਜ ਫਿਰ ਤੁਸੀਂ ਬੁਲਾਇਆ ਆਪਣੇ ਸ਼ੋਅ ਤੇ। ਥੈਂਕ ਯੂ ਸੋ ਮਚ, ਹੈਪੀ ਟੂ ਟਾਕ ਟੂ ਯੂ। ਥੈਂਕ ਯੂ ਜੀ। ਸੋ ਬਿਲਕੁਲ ਸਰੋਤਿਓ, ਅੱਜ ਦੇ ਪ੍ਰੋਗਰਾਮ ਦੇ ਵਿੱਚ ਜੋ ਵੀ ਲੇਟੈਸਟ COVID-19 ਦੀਆਂ ਵੈਕਸੀਨਸ ਦੇ ਬਾਰੇ ਜੋ ਚੱਲ ਰਿਹਾ ਹੈ ਉਸ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਬੇਸਿਕਲੀ ਆਪਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਆਪਣੇ ਜਿਹੜੇ ਸਰੋਤਿਆਂ ਦੇ ਜੇ ਤੁਹਾਡੇ ਕੋਈ ਸਵਾਲ ਵੀ ਹੈਗੇ ਆ ਵੈਕਸੀਨਸ ਨੂੰ ਲੈ ਕੇ, ਤਾਂ ਉਹ ਵੀ ਤੁਸੀਂ ਡਾਕਟਰ ਵਿਜ ਨੂੰ ਜਿਹੜਾ ਹੈ ਉਹ ਤੁਸੀਂ ਪੁੱਛ ਸਕਦੇ ਆ। ਸੋ ਕਾਲ ਕਰਨ ਦੇ ਲਈ ਆਫਿਸ ਦੇ ਵਿੱਚ ਜਿਹੜਾ ਉਹ ਨੰਬਰ ਰਹੇਗਾ 408-272 ਅਤੇ 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਜਿਹੜੇ ਕੁਐਸਚਨਸ ਆ ਇਹਨਾਂ ਨੂੰ ਪੁੱਛ ਸਕਦੇ ਹੈਗੇ ਆ। ਅਤੇ ਸਭ ਤੋਂ ਪਹਿਲਾਂ ਡਾਕਟਰ ਵਿਜ ਆਪਾਂ ਗੱਲ ਕਰੀਏ, ਲਾਸਟ ਟਾਈਮ ਜਦੋਂ ਆਪਾਂ ਗੱਲ ਕੀਤੀ ਸੀਗੀ ਉਦੋਂ ਸਾਰੇ ਅਡਲਟਸ ਦੇ ਲਈ ਇਹ ਜਿਹੜੀ ਵੈਕਸੀਨ ਅਵੇਲੇਬਲ ਸੀਗੀ, ਪਰ ਰੀਸੈਂਟਲੀ CDC ਨੇ ਜਿਹੜਾ ਆ ਐਮਰਜੈਂਸੀ ਅਪਰੂਵਲ ਦਿੱਤਾ ਹੈਗਾ ਆ 12 ਸਾਲ ਅਤੇ ਉਸ ਤੋਂ ਵੱਧ ਦੀ ਉਮਰ ਵਾਲੇ ਜਿਹੜੇ ਆ ਬੱਚਿਆਂ ਦੇ ਲਈ ਵੀ ਵੈਕਸੀਨਜ਼ ਨੂੰ ਲੈ ਕੇ। ਸੋ ਉਸ ਨੂੰ ਲੈ ਕੇ ਕਾਫੀ ਕੁਐਸਚਨਜ਼ ਜਿਹੜੇ ਉਹ ਰਹਿੰਦੇ ਆ ਵੀ ਕੀ ਇਹ ਵੈਕਸੀਨ ਸੇਫ ਹੈਗੀਆਂ ਨੇ ਇਹਨਾਂ ਉਮਰ ਦੇ ਬੱਚਿਆਂ ਦੇ ਲਈ, ਕੀ ਸਾਈਡ ਇਫੈਕਟਸ ਆ, ਕੀ ਉਹ ਜਿਹੜੇ ਅਡਲਟਸ ਨੂੰ ਸੀਗੇ ਉਹਨਾਂ ਦੇ ਵਰਗੇ ਹੀ ਹੁੰਦੇ ਆ ਜਾਂ ਕਿੱਦਾਂ ਆ? ਜੇ ਥੋੜ੍ਹਾ ਜਿਹਾ ਤੁਸੀਂ ਇਸ ਦੇ ਬਾਰੇ ਜਾਣਕਾਰੀ ਦਿਓ। ਹਾਂਜੀ ਵੀਰ ਜੀ, ਇਹ ਬਹੁਤ ਅੱਛੀ ਨਿਊਜ਼ ਹੈਗੀ ਹੈ ਕਿ ਜਿਹੜੀ ਫਾਈਜ਼ਰ ਦੀ COVID-19 ਵੈਕਸੀਨ ਹੈਗੀ ਹੈ ਇਹ FDA ਨੇ ਅਪਰੂਵ ਕੀਤੀ ਬੱਚਿਆਂ ਲਈ ਏਜ 12 ਐਂਡ ਅਪ ਤੋਂ। ਮਈ 10 ਨੂੰ ਇਹਨਾਂ ਨੂੰ ਅਪਰੂਵਲ ਮਿਲਿਆ ਸੀ ਤੇ ਇਹ ਸਾਰੀ ਸੇਫਟੀ ਰਿਵਿਊ CDC ਨੇ ਦੇਖੀਆਂ ਤੇ ਵੈਸਟਰਨ ਸਟੇਟ ਸਾਇੰਟਿਫਿਕ ਸੇਫਟੀ ਰਿਵਿਊ ਗਰੁੱਪ ਮਈ 12 ਨੂੰ ਇਹ ਮਿਲਿਆ ਸੀ ਤੇ ਉਦੋਂ ਉਹਨਾਂ ਨੇ ਇਹ ਫੈਸਲਾ ਦਿੱਤਾ ਕਿ ਕੈਲੀਫੋਰਨੀਆ ਦੇ ਵਿੱਚ ਇਹ ਜਿਹੜਾ ਨੈਕਸਟ ਏਜ ਗਰੁੱਪ ਹੈ ਇਹਨੂੰ ਵੈਕਸੀਨੇਸ਼ਨ ਸ਼ੁਰੂ ਕੀਤੀ ਜਾਏ। ਫਾਈਜ਼ਰ ਦੀ ਵੈਕਸੀਨ ਨੇ ਪਹਿਲੀ ਸੀਗੀ ਜਿਨ੍ਹਾਂ ਨੇ ਡੇਟਾ ਸਬਮਿਟ ਕੀਤਾ, ਸੋ ਉਹ ਪਹਿਲੇ ਅਪਰੂਵ ਹੋਈ ਹੈ। ਮੋਡਰਨਾ ਦੀ ਵੀ ਉਮੀਦ ਹੈ ਕਿ ਉਹ ਵੀ ਜਲਦੀ ਹੋ ਜਾਏਗੀ, ਜਿਹੜੇ ਕਿ 12 ਤੋਂ ਉੱਪਰ ਸਾਲ ਦੇ 12 ਤੋਂ 15 ਸਾਲ ਦੇ ਜਿਹੜੇ ਬੱਚੇ ਨੇ, 16-17 ਵਾਲਿਆਂ ਨੂੰ ਤਾਂ ਅੱਗੇ ਮਿਲ ਹੀ ਰਹੀ ਸੀ ਜੀ। ਸੋ ਦਿਸ ਇਜ਼ ਵੈਰੀ ਗੁੱਡ ਨਿਊਜ਼, ਸਪੈਸ਼ਲੀ ਹੁਣ ਬੱਚਿਆਂ ਨੇ ਵਾਪਸ ਸਕੂਲ ਜਾਣਾ ਹੈ, ਕਾਲਜਾਂ ਨੂੰ ਜਾਣਾ ਹੈ, ਹੋਰ ਸਮਰ ਵਿੱਚ ਐਕਟੀਵਿਟੀਜ਼ ਹੁੰਦੀਆਂ ਜਿੱਥੇ ਕਿ ਇਕੱਠੇ ਹੁੰਦੇ ਬਹੁਤ ਸਾਰੇ ਲੋਕ, ਬੱਚੇ ਇਕੱਠੇ ਸਮਰ ਕੈਂਪਸ ਵਿੱਚ ਜਾਂਦੇ। ਸੋ ਇਟਸ ਰੀਅਲੀ ਇੰਪੋਰਟੈਂਟ ਕਿ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਵੈਕਸੀਨੇਟ ਕੀਤਾ ਜਾਏ। ਜੀ ਬਿਲਕੁਲ। ਸੋ ਇਹ ਇੱਕ ਚੰਗੀ ਨਿਊਜ਼ ਹੈਗੀ ਆ। ਸੋ 12 ਸਾਲ ਤੋਂ ਉੱਤੇ ਵਾਲੇ ਜਿਹੜੇ ਆ ਉਹ ਬੱਚੇ ਆ ਉਹ ਕਰ ਸਕਦੇ ਆ। ਸੋ ਕਿਉਂਕਿ ਇਹ ਅਡਲਟ ਨਹੀਂ ਹੈ, ਖੁਦ ਆਪਣੀ ਮਰਜ਼ੀ ਦੇ ਨਾਲ ਨਹੀਂ ਲਗਵਾ ਸਕਦੇ, ਉਹਨਾਂ ਦੇ ਮਾਪਿਆਂ ਦੀ ਜਿਹੜੇ ਉਹਨਾਂ ਦੇ ਪੇਰੈਂਟਸ ਆ ਉਹਨਾਂ ਦੀ ਮਨਜ਼ੂਰੀ ਹੋਣੀ ਜ਼ਰੂਰੀ ਹੈ ਇਹਨਾਂ ਦੇ ਵੈਕਸੀਨ ਲੱਗਣ ਦੇ ਲਈ। ਹਾਂਜੀ, ਕਿਉਂਕਿ ਮਾਈਨਰ ਹੈਗੇ ਨੇ ਤੇ ਪੇਰੈਂਟਸ ਦੀ ਮਰਜ਼ੀ ਹੋਣੀ ਜ਼ਰੂਰੀ ਹੈ। ਜਦੋਂ ਵੀ ਕੋਈ ਮਾਈਨਰ ਨੂੰ ਕੋਈ ਮੈਡੀਕਲ ਟ੍ਰੀਟਮੈਂਟ ਮਿਲਦੀ ਹੈ ਤੇ ਪੇਰੈਂਟ ਜਿਹੜਾ ਗਾਰਡੀਅਨ ਹੈਗਾ ਉਹਨਾਂ ਦੀ ਮਨਜ਼ੂਰੀ ਤੇ ਜ਼ਰੂਰੀ। ਆਪਣੇ ਬੱਚੇ ਤੇ ਨਹੀਂ ਜਾ ਸਕਦੇ ਤੇ ਡਰਾਈਵ ਵੀ ਨਹੀਂ ਕਰ ਸਕਦੇ ਵੈਸੇ ਤੇ ਕਿਸੇ ਦੇ ਨਾਲ ਹੀ ਜਾਣਗੇ, ਪਰ ਇਹ ਬਹੁਤ ਜ਼ਰੂਰੀ। ਜਿਹੜਾ ਹੁਣ ਵੇਰੀਐਂਟ ਆਇਆ ਸਪੈਸ਼ਲੀ ਇੰਡੀਆ ਤੋਂ ਵੀ ਖਬਰਾਂ ਆ ਰਹੀਆਂ ਡੈਲਟਾ ਵੇਰੀਐਂਟ ਦੀਆਂ, ਇਹਦੇ ਵਿੱਚ ਯੰਗਰ ਪੀਪਲ ਅਫੈਕਟ ਹੋ ਰਹੇ, ਜਿਹੜੇ ਕਿ ਪਹਿਲੇ ਬਹੁਤ ਘੱਟ ਕੇਸ ਸੀਗੇ ਪਿਛਲੇ ਸਾਲ 12 ਤੋਂ 15 ਸਾਲ ਵਾਲਿਆਂ ਦੇ, ਹੁਣ ਕਰੀਬ 22% ਜਿਹੜੇ ਨਵੇਂ COVID-19 ਦੇ ਕੇਸ ਆਏ ਆ US ਦੇ ਵਿੱਚ। ਅਮਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਰਿਪੋਰਟ ਸੀਗੀ ਕਿ May 2021 ਯੂਥ ਅਕਾਊਂਟ ਫॉर 22%। 22% ਜਿਹੜੇ ਨਵੇਂ ਕੋਵਿਡ ਦੇ ਕੇਸ ਆਏ ਇਹ ਬੱਚਿਆਂ ਦੇ ਯੂਥ ਦੇ ਵਿੱਚ ਆ ਰਹੇ ਇਸ ਏਜ ਗਰੁੱਪ ਦੇ ਵਿੱਚ, ਕਿਉਂਕਿ ਜਿਹੜੇ 올ਡਰ ਹੈਗੇ ਆ ਉਸ ਤੋਂ ਸਾਡੀ ਉਮਰ ਦੇ ਹੈਗੇ ਆ ਜਾਂ ਬਜ਼ੁਰਗ ਹੈਗੇ ਉਹ ਆਲਰੇਡੀ ਵੈਕਸੀਨੇਟ ਹੋ ਚੁੱਕੇ ਕਾਫੀ ਹੱਦ ਤੱਕ ਜੀ। ਸੋ ਹੁਣ ਯੰਗਰ ਪੀਪਲ ਦੇ ਉੱਤੇ ਜ਼ਿਆਦਾ ਜ਼ੋਰ ਕੋਵਿਡ ਦਾ ਆ ਗਿਆ ਤੇ ਇਹਨਾਂ ਨੂੰ ਵੀ ਕਵਰ ਕਰਨਾ ਜ਼ਰੂਰੀ ਹੈ ਜੀ। ਸੋ ਬਿਲਕੁਲ ਸਰੋਤਿਓ, ਜੇ ਤੁਸੀਂ ਸੁਣ ਰਹੇ ਹੋ, ਜੇ ਤੁਸੀਂ ਖੁਦ ਅਜੇ ਤੱਕ ਨਹੀਂ ਲਗਵਾਈ ਜਾਂ ਤੁਹਾਡੇ ਬੱਚੇ 12 ਸਾਲ ਤੋਂ ਉੱਤੇ ਹੈਗੇ ਨੇ ਤੇ ਤੁਸੀਂ ਵੈਕਸੀਨ ਲਗਵਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਜਿਹੜੇ ਆ ਜਿਹੜੀ ਕੈਲੀਫੋਰਨੀਆ ਦੀ ਹੈਗੀ ਆ myturn.ca.gov ਜਾਂ vaccinate all58.gov ਉਸ ਦੇ ਉੱਤੇ ਜਾ ਕੇ ਜਿਹੜੀ ਉਹ ਜਾਣਕਾਰੀ ਆ ਤੁਸੀਂ ਇਸ ਦੇ ਬਾਰੇ ਲੈ ਸਕਦੇ, ਅਪੁਆਇੰਟਮੈਂਟ ਜਿਹੜੀ ਉਹ ਬਣਾ ਸਕਦੇ ਆ। ਸੋ ਇੱਕ ਸਵਾਲ ਸਾਰੇ ਜਾਣੇ ਕਰਦੇ, ਈਵਨ ਜਿਨ੍ਹਾਂ ਨੇ ਵੈਕਸੀਨ ਲਗਵਾਈ ਵੀ ਆ, ਕੀ ਵੈਕਸੀਨ ਲਗਵਾਉਣ ਤੋਂ ਬਾਅਦ ਦੇ ਵਿੱਚ
ਚਾਹੇ ਛੋਟੀ ਉਮਰ ਦੇ ਬੱਚੇ ਆ ਚਾਹੇ ਅਡਲਟਸ ਆ, ਕੀ ਉਹਨਾਂ ਨੂੰ ਫਿਰ ਵੀ ਕੋਵਿਡ-19 ਹੋਣ ਦਾ ਖਤਰਾ ਰਹਿੰਦਾ ਹੈ? ਖਤਰਾ ਥੋੜਾ ਬਹੁਤ ਰਹਿੰਦਾ ਹੈ, ਪਰ ਜਿਹੜੀ ਜਾਨਲੇਵਾ ਬਿਮਾਰੀ ਦਾ ਖਤਰਾ ਹੈਗਾ ਜਾਂ ਬਹੁਤ ਜ਼ਿਆਦਾ ਬਿਮਾਰ ਹੋਣ ਦਾ ਜਿਹਦੇ ਨਾਲ ਤੁਸੀਂ ਹਸਪੀਟਲ ਜਾਓਗੇ ਜਾਂ ਆਈਸੀਯੂ ਜਾਓਗੇ, ਉਹ ਕਰੀਬ ਸਮਝੋ ਕਿ ਜ਼ੀਰੋ ਹੀ ਹੋ ਜਾਂਦਾ ਜਿਨ੍ਹਾਂ ਨੂੰ ਵੈਕਸੀਨ ਲੱਗੀ ਹੈ। ਤੇ ਹਾਲੇ ਤੱਕ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਨਵੇਂ ਵੇਰੀਐਂਟ ਵੀ ਆ ਰਹੇ, ਇੰਡੀਆ ਤੋਂ ਬੜੀ ਖਬਰਾਂ ਆ ਰਹੀਆਂ ਸੀ ਕਿ ਬਹੁਤ ਸਾਰੀਆਂ ਮੌਤਾਂ ਹੋਈਆਂ, ਤੇ ਡੈਲਟਾ ਵੇਰੀਐਂਟ ਜਿਹਨੂੰ ਕਹਿੰਦੇ, ਜਿਹੜਾ ਨਵਾਂ ਵੇਰੀਐਂਟ ਆਇਆ ਹੈਗਾ, ਉਹ ਵੀ ਇੱਥੇ ਆ ਚੁੱਕਾ ਹੈ, ਯੂਐਸ ਦੇ ਵਿੱਚ ਆ ਚੁੱਕਾ ਹੈ, ਕੈਲੀਫੋਰਨੀਆ ਦੇ ਵਿੱਚ ਆ ਚੁੱਕਾ ਹੈ। ਪਰ ਹਾਲੇ ਤੱਕ ਜਿੰਨੀ ਰਿਸਰਚ ਆ ਰਹੀ ਹੈ, ਜਿੰਨੀ ਰਿਪੋਰਟਸ ਆ ਰਹੀਆਂ, ਜਿਹੜੇ ਵੈਕਸੀਨੇਟਡ ਹੈਗੇ ਆ ਉਹ ਕਵਰਡ ਨੇ, ਉਹ ਉਸ ਤੋਂ ਵੀ ਬਚੇ ਰਹਿਣਗੇ। ਇਸ ਹੱਦ ਤੱਕ ਵੀ ਕਹਿ ਸਕਦੇ ਕਿ ਜਿਹੜੇ ਵੈਕਸੀਨੇਟ ਹੋ ਕੇ ਇੰਡੀਆ ਵੀ ਗਏ ਲੋਕ, ਕਿ ਕੋਈ ਮਾਪੇ ਬਿਮਾਰ ਸੀਗੇ ਜਾਂ ਕਿਸੇ ਕਾਰਨ ਉਹਨਾਂ ਨੂੰ ਜਾਣਾ ਪਿਆ ਐਮਰਜੈਂਸੀ ਦੇ ਵਿੱਚ, ਉੱਥੇ ਜਾ ਕੇ ਵੀ ਇਹਨਾਂ ਵੈਕਸੀਨ ਦੀ ਪ੍ਰੋਟੈਕਸ਼ਨ ਦੀ ਵਜ੍ਹਾ ਨਾਲ ਉੱਥੇ ਉਹ ਬਿਮਾਰ ਨਹੀਂ ਹੋਏ, ਠੀਕ ਠਾਕ ਆ ਗਏ। ਸੋ ਇਦਾਂ ਕਿਹਾ ਜਾ ਸਕਦਾ ਕਿ ਜੇ ਤੁਸੀਂ ਵੈਸੇ ਤਾਂ ਬਿਮਾਰ ਅਬਲ ਤੇ ਹੋ ਗਏ ਨਹੀਂ, ਤੇ ਜੇ ਹੋਏ ਵੈਕਸੀਨੇਟਡ ਦੀ ਗੱਲ ਕਰ ਰਹੇ ਹਾਂ, ਤੁਸੀਂ ਜਲਦੀ ਠੀਕ ਹੋ ਜਾਓਗੇ, 2-4 ਦਿਨਾਂ ਵਿੱਚ ਥੋੜੇ ਬਹੁਤ ਖਾਂਸੀ ਜ਼ੁਕਾਮ ਜਿੱਦਾਂ ਆਮ ਪਹਿਲੇ ਹੁੰਦਾ ਸੀ ਤੇ ਠੀਕ ਹੋ ਜਾਓਗੇ। ਸੋ ਇਹ ਸਮਝੋ ਕਿ ਵੈਕਸੀਨ ਟੂ ਪ੍ਰੋਟੈਕਟ ਟ੍ਰੈਮੈਂਡਸਲੀ। ਤੇ ਅਸੀਂ ਤਾਂ ਸ਼ੁਰੂ ਤੋਂ ਇਹ ਕਹਿ ਰਹੇ ਹਾਂ, ਅੱਜ ਵੀ ਇਹ ਕਹਾਂਗੇ ਕਿ ਜਲਦੀ ਤੋਂ ਜਲਦੀ ਲਗਾਈ ਜਾਏ। ਜੇ ਕਿਸੇ ਨੇ ਹਾਲੇ ਨਹੀਂ ਲਗਾਇਆ, ਅਡਲਟਸ ਨੇ, ਹੁਣ ਤੇ ਬੜੇ ਆਰਾਮ ਨਾਲ ਮਿਲ ਰਹੀ ਹੈ ਸਭ ਜਗ੍ਹਾ ਜੀ, ਤੇ ਬੱਚਿਆਂ ਨੂੰ ਵੀ ਲਗਾਈ ਜਾਏ। ਜੀ ਬਿਲਕੁਲ। ਸੋ ਸਰੋਤਿਓ, ਤੁਸੀਂ ਵੀ ਕਾਲ ਕਰਕੇ ਆਪਣੇ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਵੈਕਸੀਨਸ ਦੇ ਬਾਰੇ, ਤੁਸੀਂ ਡਾਕਟਰ ਪੰਕਜ ਵਿਜ ਨੂੰ ਜਿਹੜਾ ਹੁਣ ਕੁਐਸਚਨ ਕਰ ਸਕਦੇ ਹੋ, ਸਵਾਲ ਪੁੱਛ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408-272 5200 4082725200। ਡਾਕਟਰ ਵਿਜ ਆਪਣੇ ਨਾਲ ਜੁੜੇ ਨੇ ਇੱਕ ਕਾਲਰ। ਹਾਂਜੀ ਸੁਲੱਖਣ ਸਿੰਘ ਜੀ, ਕੀ ਕੁਐਸਚਨ ਹੈ ਤੁਹਾਡਾ? ਸਤਿ ਸ਼੍ਰੀ ਅਕਾਲ। ਹਾਂਜੀ ਡਾਕਟਰ ਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਜੀ, ਮੈਂ ਮੋਡਰਨਾ ਦੀ ਵੈਕਸੀਨ ਲਈ ਸੀਗੀ ਫਰਵਰੀ 19 ਨੂੰ। ਹੈਲੋ, ਹਾਂਜੀ ਪੁੱਛੋ। ਹਾਂਜੀ ਸਤਿ ਸ਼੍ਰੀ ਅਕਾਲ। ਤੇ ਉਦੋਂ ਬਾਅਦ ਕੀ ਹੋਇਆ, ਤਕਰੀਬਨ 2 ਮਹੀਨੇ ਬਾਅਦ ਇਹਦੇ ਵਿੱਚ ਲੈਫਟ ਸਾਈਡ ਤੇ ਲਈ ਸੀਗੀ ਤੇ ਮੇਰੇ ਨਾਲ ਉਦੋਂ ਬਾਅਦ ਕਾਫੀ ਪੇਨ ਹੁੰਦੀ ਰਹਿੰਦੀ ਸੀ ਇਸ ਬਾਂਹ ਦੇ ਵਿੱਚ। ਜੋ ਮੈਂ ਮਹੀਨਾ ਬਾਅਦ ਸੱਜੇ ਪਾਸੇ ਲਈ, ਉਹਦੀ ਕੋਈ ਜ਼ਿਆਦਾ ਪ੍ਰੋਬਲਮ ਨਹੀਂ। ਇੱਕ ਉਦੋਂ ਬਾਅਦ ਮੇਰੇ ਸਿਰ ਦੇ ਵਿੱਚ ਕਾਫੀ ਫਿੰਕਸੀਆਂ ਹੋ ਗਈਆਂ ਨੇ। ਕੀ ਇਹ ਸਾਰਾ ਇਸ ਵੈਕਸੀਨ ਦਾ ਸਾਈਡ ਇਫੈਕਟ ਹੈ ਜਾਂ ਵੀ ਕੋਈ ਹੋਰ ਰੀਜ਼ਨ ਹੋ ਸਕਦਾ ਜੀ ਇਹਦਾ? ਜਿੱਥੋਂ ਤੱਕ ਸਾਨੂੰ ਸਮਝ ਆ ਰਹੀ ਹੈ, ਜੇ ਜਿੰਨੀ ਵੀ ਵੈਕਸੀਨ ਕਈ ਮਿਲੀਅਨ ਲੋਕਾਂ ਨੂੰ ਹੁਣ ਲੱਗ ਚੁੱਕੀ ਹੈ, ਉਹਦਾ ਡੇਟਾਬੇਸ ਮੇਨਟੇਨ ਕੀਤਾ ਜਾ ਰਿਹਾ ਹੈ। ਜੋ ਵੀ ਕੋਈ ਕਹਿੰਦਾ ਕਿ ਮੈਨੂੰ ਕੋਈ ਪ੍ਰੋਬਲਮ ਆਈ ਹੈ ਜਾਂ ਲੱਗ ਰਿਹਾ ਹੈ ਕਿ ਮੈਨੂੰ ਇਹ ਪ੍ਰੋਬਲਮ ਪਹਿਲਾਂ ਨਹੀਂ ਸੀਗੀ, ਉਹ ਸਾਰਾ ਡੇਟਾਬੇਸ ਵਿੱਚ ਅਸੀਂ ਵਾਚ ਕਰ ਰਹੇ ਹਾਂ ਤੇ ਉਹਦੇ ਨਾਲ ਫਿਰ ਕੰਪੇਅਰ ਕੀਤਾ ਜਾ ਸਕਦਾ ਹੈ। ਸੋ ਉਸ ਬੇਸਿਸ ਤੇ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਹੈਗੀ ਲੌਂਗ ਟਰਮ ਕਿ ਕਿਸੇ ਦੀ ਬਾਂਹ ਦੁਖੇ ਜਾਂ ਸਿਰ ਵਿੱਚ ਫਿੰਸੀਆਂ ਹੋਣ ਇੰਨੀ ਦੇਰ ਬਾਅਦ। ਹਾਂ, ਕੁਝ ਹਫ਼ਤੇ ਹੋ ਸਕਦਾ ਕਿ ਉਹਦੇ ਵਜ੍ਹਾ ਨਾਲ ਬਾਂਹ ਦੁਖੀ ਹੋਏ, ਕੁਝ ਹਫ਼ਤੇ ਜਿਹੜੀ ਤੁਸੀਂ ਪਹਿਲੀ ਮਈ ਵਿੱਚ ਲਵਾਈ ਸੀ, ਫਿਰ ਤੁਸੀਂ ਆਪ ਹੀ ਕਿਹਾ ਕਿ ਸੱਜੇ ਪਾਸੇ ਲਵਾਈ, ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਆਈ। ਸੋ ਬਾਕੀ ਕੋਈ ਸਕਿਨ ਕੰਡੀਸ਼ਨ ਇਦਾਂ ਦੀ ਰਿਪੋਰਟਸ ਨਹੀਂ ਹੈਗੀਆਂ ਕਿ ਵੈਕਸੀਨ ਦੇ ਕਾਰਨ ਸ਼ੁਰੂ ਹੋਏ। ਕੁਝ ਹਫ਼ਤੇ ਬਾਅਦ ਜੇ ਥੋੜਾ ਬਹੁਤ ਸਾਈਡ ਇਫੈਕਟ ਹੈ ਵੀ, ਉਹ ਮੋਸਟਲੀ ਠੀਕ ਹੋ ਹੀ ਜਾ ਰਿਹਾ ਜੀ। ਤੇ ਡਾਕਟਰ ਵਿਜ, ਇਸ ਮਾਮਲੇ ਦੇ ਵਿੱਚ ਜਿੱਦਾਂ ਇਹਨਾਂ ਨੂੰ ਇਹ ਸ਼ੱਕ ਆ, ਸੋ ਇਹ ਆਪਣੇ ਡਾਕਟਰ ਨੂੰ ਕੀ ਕਹਿ ਸਕਦੇ ਆ ਜਾਂ ਤਾਂ ਜੋ ਇਹ ਚੀਜ਼ ਨੂੰ ਮੇਕ ਸ਼ੋਰ ਕਰਨ ਵੀ ਇਸ ਦਾ ਤਾਂ ਨਹੀਂ? ਉਹ ਆਪਣੇ ਡਾਕਟਰ ਨੂੰ ਦੱਸਣ ਤੇ ਉਹ ਜਾ ਕੇ ਡੇਟਾਬੇਸ ਵਿੱਚ ਕੰਪੇਅਰ ਕਰ ਸਕਦੇ ਹੈ। ਵਾਰਸ ਡੇਟਾਬੇਸ ਹੈਗਾ VAERS, ਠੀਕ ਹੈ ਜਿਹਦੇ ਜੀ। ਵਿੱਚ ਵੈਕਸੀਨ ਐਡਵਰਸ ਇਫੈਕਟਸ ਰਿਪੋਰਟਿੰਗ ਸਿਸਟਮ VAERS, ਉਹਦੇ ਵਿੱਚ ਇਹ ਸਾਰੀ ਇਨਫੋਰਮੇਸ਼ਨ ਦਰਜ ਕੀਤੀ ਜਾਂਦੀ ਹੈ। ਜਦੋਂ ਵੀ ਕੋਈ ਵੀ ਕਹਿੰਦਾ, ਜਿੱਦਾਂ ਇਹ ਵੀ ਕਹਿਣਗੇ, ਤੇ ਉੱਥੇ ਜਾ ਕੇ ਇਹਨਾਂ ਦੇ ਡਾਕਟਰ ਚੈੱਕ ਕਰ ਸਕਦੇ ਹੈ। ਇਸ ਤਰ੍ਹਾਂ ਕੋਈ ਹੋਰ ਲੋਕ ਵੀ ਕਹਿ ਰਹੇ ਕਿਸੇ ਹੋਰ ਨੂੰ ਵੀ ਪ੍ਰੋਬਲਮ ਆਈ ਹੈ, ਤੇ ਜੇ ਨਹੀਂ ਆਈ ਇੰਨੇ ਮਿਲੀਅਨ ਡੋਸਿਸ ਦੇ ਬਾਅਦ, ਤੇ ਸੰਭਾਵਨਾ ਇਹ ਹੈਗੀ ਹੈ ਕਿ ਕਿਸੇ ਹੋਰ ਕਾਰਨ ਹੋ ਸਕਦੀ ਹੈ, ਵੈਕਸੀਨ ਦੇ ਕਾਰਨ ਨਹੀਂ ਹੈਗੀ ਇਹ ਤਕਲੀਫ। ਜੀ ਥੈਂਕ ਯੂ ਜੀ ਤੁਹਾਡੇ ਕੁਐਸਚਨ ਦੇ ਲਈ। ਆਪਣੇ ਨੈਕਸਟ ਕਾਲਰ ਨੇ ਹਰਬੰਸ ਜੀ। ਹਾਂਜੀ ਹਰਬੰਸ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਨੂੰ ਨਾ ਪ੍ਰੋਬਲਮ ਆ ਜੀ 4 ਦਵਾਈਆਂ ਤੋਂ। ਮੈਂ ਟੀਕਾ ਹਾਲੇ ਲਵਾਇਆ ਨਹੀਂ। ਮੇਰੀ ਯੂਰਨ ਵਿੱਚ ਬਲੱਡ ਆਉਂਦਾ ਹੈ, 3 ਮਹੀਨੇ ਹੋ ਗਏ ਜੀ। ਮੈਨੂੰ ਵੀਕਨੈਸ ਹੋਈ ਹੋ ਸੀਗੀ। ਮੈਂ ਹੁਣ ਟੀਕਾ ਲਵਾਉਣਾ ਮੰਗਦੀ ਹਾਂ 16-17 ਤਰੀਕ ਨੂੰ, ਤਾਂ ਇਹਦਾ ਫਾਈਜ਼ਰ ਦਾ। ਤਾਂ ਉਹਦੇ ਵਿੱਚ ਮੈਂ ਲਵਾ ਸਕਦੀ ਹਾਂ ਜੀ? ਮੈਂ 4 ਦਵਾਈਆਂ ਮੈਨੂੰ ਐਲਰਜੀ ਕਰਦੀਆਂ, ਜਿੱਦਾਂ ਹੁਣ ਸਲਫਾ ਹੋ ਗਈ, ਕੋਡੀਨ ਹੋ ਗਈ, ਪੈਨਸਲੀਨ ਹੋ ਗਈ, ਇੱਕ ਦੂਜੀ ਐਨਾਸੀਨ ਹੋ ਗਈ। 4 ਦਵਾਈਆਂ ਮੈਨੂੰ ਐਲਰਜੀ ਕਰਦੀਆਂ। ਮੈਂ ਲਵਾ ਸਕਦੀ ਹਾਂ ਟੀਕਾ ਇਹ? ਥੈਂਕ ਯੂ ਜੀ ਕੁਐਸਚਨ ਲਈ ਜੀ। ਹਾਂਜੀ ਧੰਨਵਾਦ, ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਕਿ ਤੁਹਾਨੂੰ ਇਹਨਾਂ 4 ਦਵਾਈਆਂ ਨਾਲ ਐਲਰਜੀ ਹੈਗੀ ਹੈ, ਕੋਡੀਨ, ਪੈਨਸਿਲਿਨ, ਸਲਫਾ ਜਾਂ ਐਨਾਸਿਨ ਦੇ ਨਾਲ। ਤੇ
ਐਸਾ ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਕਿਉਂਕਿ ਟੀਕੇ ਦੇ ਅੰਦਰ ਇਹਨਾਂ ਦਾ ਕੋਈ ਵੀ ਤੱਤ ਨਹੀਂ ਹੈਗਾ ਇਹਨਾਂ ਦਵਾਈਆਂ ਦਾ। ਠੀਕ ਸੋ ਹੈ ਐਲਰਜੀ ਤਾਂ ਹੀ ਕਰੇਗਾ ਟੀਕਾ ਜਾਂ ਪ੍ਰੋਬਲਮ ਕਰੇਗਾ ਜੇ ਉਹਦੇ ਵਿੱਚ ਜਿਹੜਾ ਕੋਈ ਇੰਗਰੀਡੀਐਂਟ ਹੈਗਾ ਉਹਦੇ ਤੋਂ ਤੁਹਾਨੂੰ ਐਲਰਜੀ ਹੋਏ, ਤੇ ਇਹਨਾਂ ਦਵਾਈਆਂ ਦਾ ਕੋਈ ਵੀ ਤੱਤ ਉਹਦੇ ਵਿੱਚ ਨਹੀਂ ਹੈਗਾ। ਸੋ ਤੁਸੀਂ ਬੇਫਿਕਰ ਹੋ ਕੇ ਲਵਾ ਸਕਦੇ ਹੋ ਜੀ ਟੀਕਾ। ਚਲੋ। ਬਹੁਤ ਵਧੀਆ ਸਵਾਲ ਪੁੱਛਿਆ। ਥੈਂਕ ਯੂ ਜੀ, ਬਹੁਤ ਵਧੀਆ। ਇਹਦੇ ਨਾਲ ਹੀ ਦੱਸ ਦਈਏ, ਜਿੱਦਾਂ ਜੀ। ਕਿਸੇ ਨੂੰ ਫੂਡ ਐਲਰਜੀ ਹੈ, ਕੋਈ ਅੰਡਾ ਨਹੀਂ ਖਾ ਸਕਦਾ, ਜਾਂ ਮਿਲਕ ਨਾਲ ਐਲਰਜੀ ਹੈ, ਜਾਂ ਪੀਨਟ ਨਾਲ ਐਲਰਜੀ ਹੈ ਕਿਸੇ ਨੂੰ, ਜਾਂ ਬੀ ਸਟਿੰਗ ਜਿਹਦੇ ਮਧੂਮੱਖੀ ਕੱਟ ਲੈਂਦੀ ਉਹਦੇ ਨਾਲ ਐਲਰਜੀ ਹੈ, ਉਹ ਸਭ ਨਾਲ ਵੀ ਇਹ ਤਾਂ ਕੋਈ ਰਿਲੇਸ਼ਨ ਨਹੀਂ ਹੈਗਾ, ਕਿਉਂਕਿ ਉਹਦਾ ਕੋਈ ਤੱਤ ਇਹਦੇ ਵਿੱਚ ਹੈ ਹੀ ਨਹੀਂ ਵੈਕਸੀਨ ਦੇ ਅੰਦਰ। ਜੀ ਜਦੋਂ ਤੁਸੀਂ ਟੀਕਾ ਲਵਾਓਗੇ ਉਦੋਂ ਪੁੱਛਣਗੇ ਦੇਰ ਸਮਥਿੰਗ ਕਾਲਡ ਪੋਲੀਐਥਿਲੀਨ ਗਲਾਈਕੋਲ PEG, ਉਹਦੇ ਨਾਲ ਜੇ ਕਿਸੇ ਨੂੰ ਐਲਰਜੀ ਹੈ ਫਿਰ ਟੀਕੇ ਨਾਲ ਪ੍ਰੋਬਲਮ ਹੋ ਸਕਦੀ ਹੈ, ਪਰ ਉਹ ਬਹੁਤ ਰੇਅਰ ਚੀਜ਼ ਹੈਗੀ। ਅੱਜ ਤੱਕ ਮੈਨੂੰ ਤੇ ਕੋਈ ਨਹੀਂ ਮਿਲਿਆ ਜਿਹੜਾ ਕਹੇ ਕਿ ਮੈਨੂੰ ਪੋਲੀਐਥਿਲੀਨ ਗਲਾਈਕੋਲ ਨਾਲ ਐਲਰਜੀ ਹੋਈ ਸੀ ਜਾਂ ਪਹਿਲੇ ਕਿਸੇ ਟੀਕੇ ਨਾਲ ਹੋਈ ਸੀ। ਜੀ ਥੈਂਕ ਯੂ ਡਾਕਟਰ। ਤੇ ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਸਵਾਲ ਹੈ? ਹਾਂਜੀ ਸਰ, ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਜੀ, ਜਿੱਦਾਂ ਮੇਰੇ ਮਦਰ ਇਨ ਲਾਅ ਇੰਡੀਆ ਤੋਂ ਆਏ ਨੇ, ਉਹਨਾਂ ਦੇ ਉੱਥੇ ਇੱਕ ਕੋਵਿਡ ਸ਼ੀਲਡ ਦਾ ਲੱਗਾ ਹੋਇਆ ਸੀ, ਦੂਸਰਾ ਨਹੀਂ ਲੱਗਾ, ਤਾਂ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਮੈਂ ਦੁਬਾਰਾ ਦੋਨੋਂ ਇੱਥੇ ਲਗਵਾ ਸਕਦਾ? ਅਪਰੋਕਸੀਮੇਟਲੀ ਉਹਨਾਂ ਨੂੰ ਮੋਰ ਦੈਨ ਅ ਮੰਥ ਹੋ ਗਿਆ ਇੰਡੀਆ ਤੋਂ ਜਿਹੜਾ ਕੋਵਿਡ ਸ਼ੀਲਡ ਦਾ ਲੱਗਾ ਸੀ, ਤਾਂ ਮੈਂ ਦੂਸਰੇ ਦੁਬਾਰਾ ਮੋਡਰਨਾ ਜਾਂ ਦੋਨੋਂ ਡੋਜ਼ਾਂ ਜਾਂ Pfizer ਜਾਂ ਦੋਨੋਂ ਡੋਜ਼ਾਂ ਇੱਥੇ ਲਵਾ ਸਕਦਾ ਯੂਨਾਈਟਿਡ ਸਟੇਟਸ 'ਚ? ਜੀ ਥੈਂਕ ਯੂ ਕੁਐਸਚਨ ਦੇ ਲਈ ਜੀ। ਹਾਂ ਹਰਪ੍ਰੀਤ ਜੀ, ਇਹ ਵੀ ਬਹੁਤ ਅੱਛਾ ਕੁਐਸਚਨ ਹੈ ਕਿ ਉਹਨਾਂ ਨੂੰ ਇੱਕ ਡੋਜ਼ ਲੱਗੀ ਹੈ, ਦੂਸਰੀ ਉੱਥੇ ਲੱਗੀ ਨਹੀਂ। ਸੋ ਤੇ ਕੋਵਿਸ਼ੀਲਡ ਤਾਂ ਇੱਥੇ ਅਵੇਲੇਬਲ ਨਹੀਂ ਹੈਗਾ ਜਿਹੜਾ ਇੰਡੀਆ ਵਾਲਾ ਟੀਕਾ। ਸੋ ਇਹ ਲੈ ਕੇ ਚੱਲ ਸਕਦੇ ਹਾਂ ਕਿ ਮੁੱਢ ਸੁੱਧ ਤੋਂ ਦੁਬਾਰਾ ਤੋਂ ਸ਼ੁਰੂ ਕਰੀਏ। ਸੋ ਮੋਡਰਨਾ ਜਾਂ ਫਾਈਜ਼ਰ ਵਾਲਾ ਜਿਹੜਾ ਵੀ ਅਵੇਲੇਬਲ ਹੈਗਾ, ਉਹ ਪਹਿਲੀ ਡੋਜ਼ ਫਿਰ ਉਹ ਦੂਜੀ ਡੋਜ਼ 3 ਹਫ਼ਤੇ ਜਾਂ 4 ਹਫ਼ਤੇ ਬਾਅਦ ਲਗਾਈ ਜਾਏ, ਮੇਰੇ ਹਿਸਾਬ ਨਾਲ ਉਹੀ ਠੀਕ ਰਹੇਗਾ। ਜੇ ਕਿਸੇ ਨੂੰ ਪੂਰਾ ਉੱਥੇ ਦੋਨੋਂ ਡੋਜ਼ ਲੱਗ ਚੁੱਕੇ ਇੰਡੀਆ ਦੇ, ਫਿਰ ਕੋਈ ਲੋੜ ਨਹੀਂ ਹੈਗੀ। ਪਰ ਕਿਉਂਕਿ ਉਹਨਾਂ ਨੂੰ ਇਨਕੰਪਲੀਟ ਕੰਸੀਡਰ ਕੀਤਾ ਜਾਏਗਾ ਜੇ ਇੱਕੋ ਲਵਾ ਕੇ ਆਏ ਨੇ, ਫਿਰ ਉਹ ਸ਼ੁਰੂ ਇੱਥੋਂ ਕਰਕੇ ਦੁਬਾਰਾ ਦੋਨੋਂ ਲਵਾ ਲੈਣ। ਜੀ ਸੋ ਇਹਦੇ ਨਾਲ ਹੀ ਜੁੜਿਆ ਕੁਐਸਚਨ ਡਾਕਟਰ ਵਿਜ ਇਹ ਆ, ਬਹੁਤ ਸਾਰੀਆਂ ਆਈ ਥਿੰਕ ਆਈ ਡੋਂਟ ਨੋ ਹੁਣ ਕਿੰਨੀ ਸਟੱਡੀਜ਼ ਉੱਤੇ ਹੋ ਰਹੀਆਂ, ਪਰ ਬਹੁਤ ਸਾਰੀ ਚਰਚਾ ਜਿਹੜੀ ਆ ਇਹ ਹੁੰਦੀ ਆ ਵੀ ਇੰਟਰਚੇਂਜੇਬਲ, ਜੇ ਕਿਸੇ ਨੇ ਫਾਈਜ਼ਰ ਲਵਾਈ ਆ ਉਹ ਮੋਡਰਨਾ ਵੀ ਲਵਾ ਲਿਆ, ਇੱਕ ਉਹਨੇ ਇੱਕ ਦੂਸਰੀ। ਸੋ ਇਜ਼ ਦੈਟ ਓਕੇ ਜੇ ਕਿਸੇ ਨੇ ਇੰਟਰਚੇਂਜ ਇਸ ਦੀ ਹੋ ਗਈ ਆ, ਚਾਹੇ ਗਲਤੀ ਨਾ ਹੋਈ ਹੈ ਜਾਂ ਕਿਸੇ ਕੋਈ ਉੱਦਾਂ ਸੋਚ ਰਿਹਾ ਇੱਦਾਂ ਕਰਨ ਦੀ? ਨਹੀਂ ਜੀ, ਇੰਟਰਚੇਂਜੇਬਲ ਨਹੀਂ ਹੈਗੀਆਂ। ਕੋਸ਼ਿਸ਼ ਤੇ ਹਮੇਸ਼ਾ ਅਸੀਂ ਤੇ ਇੱਥੇ ਤੇ ਹੀ ਕਰਨੇ ਕਿ ਜਿਹਨੂੰ ਜੇ ਫਾਈਜ਼ਰ ਦੀ ਪਹਿਲੇ ਲੱਗੀ ਹੈ ਤੇ ਫਾਈਜ਼ਰ ਦੀ ਦੂਜੀ ਲੱਗੀ ਜਾਏ, ਜਾਂ ਮੋਡਰਨਾ ਦੀ ਪਹਿਲੇ ਲੱਗੀ ਹੈ ਤੇ ਉਹੀ ਦੂਜੀ ਵਾਰੀ ਵੀ ਉਹੀ ਲੱਗੀ ਜਾਏ। ਗਲਤੀ ਨਾਲ ਜੇ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ, ਬਟ ਕੋਈ ਸ਼ਾਰਟੇਜ ਨਹੀਂ ਹੈਗੀ, ਡੋਜ਼ਸ ਅਵੇਲੇਬਲ ਹੈਗੀਆਂ ਦੋਨਾਂ ਦੀਆਂ ਹੀ। ਸੋ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਜਿਹੜੀ ਪਹਿਲੀ ਲੱਗੀ ਹੈ ਉਹੀ ਦੂਸਰੀ ਉਸੇ ਬ੍ਰਾਂਡ ਦੀ ਲੱਗੀ ਜਿਹੜੀ ਪਹਿਲੀ ਲੱਗੀ ਹੈਗੀ ਆ। ਸੋ ਬਿਲਕੁਲ ਜੇ ਅਜੇ ਵੀ ਕੋਈ ਸੋਚ ਰਿਹਾ ਆ ਤਾਂ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਆ ਵੀ ਹਾਂ ਵੀ ਲਗਵਾਉਣੀ ਜਾਂ ਨਹੀਂ ਲਗਵਾਉਣੀ, ਕੀ ਸੋਚ ਰਹੇ ਹੋ, ਕਿ ਕੋਈ ਕੁਐਸਚਨ ਤੁਸੀਂ ਕਰਨਾ ਚਾਹੁੰਦੇ ਹੋ, ਤਾਂ ਡਾਕਟਰ ਪੰਕਜ ਵਿਜ ਨੂੰ ਤੁਸੀਂ ਜਿਹੜਾ ਹੁਣ ਆਪਣੇ ਰੇਡੀਓ ਦੇ ਉੱਤੇ ਕਾਲ ਕਰ ਸਕਦੇ ਹੋ 408 272 5200 4082725200। ਅਤੇ ਜੇ ਤੁਸੀਂ ਕੈਲੀਫੋਰਨੀਆ 'ਚ ਰਹਿੰਦੇ ਆ ਅਤੇ ਤੁਹਾਨੂੰ ਫ੍ਰੀ ਦੇ ਵਿੱਚ ਇਹ ਜਿਹੜੀਆਂ ਵੈਕਸੀਨਸ ਲੱਗਣਗੀਆਂ, ਫ੍ਰੀ ਅਪੁਆਇੰਟਮੈਂਟ ਬਣਾਉਣ ਦੇ ਲਈ, ਮੁਫਤ ਸ਼ਾਟ ਦੇ ਲਈ, ਟੀਕਾ ਲਗਵਾਉਣ ਦੇ ਲਈ myturn.ca.gov ਦੇ ਉੱਤੇ ਜਾਓ ਜਾਂ vaccinate.all58.com ਦੇ ਉੱਤੇ ਜਾ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਆ। ਆਪਣੇ ਨੈਕਸਟ ਕੁਐਸਚਨ ਨੇ ਸੁਖਤੇਜ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕੀ ਕੁਐਸਚਨ ਹੈ? ਸਤਿ ਸ਼੍ਰੀ ਅਕਾਲ ਜੀ। ਭਾਜੀ ਕੁਐਸਚਨ ਦੋ ਨੇ ਮੇਰੇ। ਇੱਕ ਤਾਂ ਇਹ ਕੁਐਸਚਨ ਹੈਗਾ ਵੀ ਜਿਨ੍ਹਾਂ ਨੇ ਜੌਨਸਨ ਐਂਡ ਜੌਨਸਨ ਦਾ ਸ਼ਾਟ ਲਵਾਇਆ, ਕੀ ਉਹ ਫਾਈਜ਼ਰ ਦੇ 2 ਸ਼ਾਟ ਦੁਬਾਰਾ ਲੈ ਸਕਦੇ ਜਾਂ ਨਹੀਂ ਲੈ ਸਕਦੇ ਜੀ? ਤੇ ਦੂਸਰਾ ਕੁਐਸਚਨ ਇਹ ਹੈ ਕਿ ਇਹਦੀ ਮਤਲਬ ਇਹ ਕਿੰਨੇ ਚਿਰ ਲਈ ਇਫੈਕਟ ਹੈਗਾ ਹੈ ਜਾਂ ਆਪਣਾ ਸ਼ਾਟ ਲੱਗਿਆ ਹੈ ਫਾਈਜ਼ਰ ਦਾ, ਕਿਉਂਕਿ ਸਟੱਡੀ CDC ਕੁਛ ਕਹਿ ਰਹੀ ਆ, ਕੁਛ ਕਹਿੰਦੇ ਆ 2 ਸਾਲ ਲਈ ਆ, ਕੁਛ ਕਹਿੰਦੇ ਆ ਸਾਲ ਲਈ ਆ, ਜਾਂ ਆਪਾਂ ਨੂੰ ਬੂਸਟਰ ਸ਼ਾਟ ਦੁਬਾਰਾ ਲੈਣਾ ਪਊਗਾ? ਜੀ ਥੈਂਕ ਯੂ। ਹਾਂਜੀ ਥੈਂਕ ਯੂ, ਵੈਰੀ ਗੁੱਡ ਕੁਐਸਚਨ। ਦੋਨੋਂ ਬਹੁਤ ਅੱਛੇ ਸਵਾਲ ਨੇ ਤੁਹਾਡੇ। ਪਹਿਲਾ ਸਵਾਲ ਜਿਹੜਾ ਜੌਨਸਨ ਐਂਡ ਜੌਨਸਨ ਦੇ ਬਾਰੇ ਤੁਸੀਂ ਪੁੱਛਿਆ ਕਿ ਜਿਹੜੇ ਜੌਨਸਨ ਐਂਡ ਜੌਨਸਨ ਦਾ ਇੱਕ ਸ਼ਾਟ ਸੀਗਾ, ਜੇ ਤੁਹਾਨੂੰ ਉਹ ਲੱਗਿਆ ਤੇ ਉਹ ਕੰਪਲੀਟ ਕੰਸੀਡਰ ਕੀਤਾ ਜਾਂਦਾ ਹੈ। ਜੇ ਲੱਗ ਗਿਆ ਕਿਸੇ ਨੂੰ ਤੇ ਫਿਰ ਹੋਰ ਨਹੀਂ ਲਵਾਉਣ ਦੀ ਲੋੜ, ਉਹਨੂੰ ਕੰਪਲੀਟ ਕੀਤਾ ਜਾਂਦਾ ਹੈ ਐਂਡ ਉਹ ਵੀ ਚੰਗੀ ਤਰ੍ਹਾਂ ਕਵਰ ਕਰ ਰਿਹਾ ਇਹ ਸਾਰੇ ਵੇਰੀਐਂਟਸ ਨੂੰ ਵੀ। ਤੇ ਦੂਸਰਾ ਸਵਾਲ ਤੁਹਾਡਾ ਬੂਸਟਰ ਦੇ ਬਾਰੇ ਸੀਗਾ ਕਿ ਦੁਬਾਰਾ ਕਦੋਂ ਲੱਗਾ ਜਾਏ। ਇਹ ਬਹੁਤ ਸਾਰੀਆਂ ਚੀਜ਼ਾਂ ਇਸ ਵੇਲੇ ਇਵੋਲਵ ਹੋ ਰਹੀਆਂ, ਕਿਸੇ ਨੂੰ ਹਾਲੇ ਸਾਨੂੰ ਪੱਕਾ ਨਹੀਂ ਪਤਾ, ਪਰ ਉਹਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਸਭ ਕੁਝ ਇੰਨਾ ਨਵਾਂ ਹੈ ਕਿ ਨਾਲੋਂ ਨਾਲ ਹੀ ਉਹਨੂੰ ਪਤਾ ਲੱਗ ਰਿਹਾ, ਜਿਸ ਤਰ੍ਹਾਂ ਕਿ ਗੱਡੀ ਚੱਲ ਰਹੀ ਹੈ
ਉਹਦੇ ਵਿੱਚ ਹੀ ਰਿਪੇਅਰਸ ਹੋ ਰਹੀਆਂ, ਵਿੱਚ ਹੀ ਉਹਨੂੰ ਸਾਰਾ ਅਸੀਂ ਫਿਗਰ ਆਊਟ ਕਰ ਰਹੇ ਹਾਂ। ਸੋ ਪਹਿਲੇ ਮਹੀਨਾ ਪਹਿਲੇ ਇਸ ਤਰ੍ਹਾਂ ਸੋਚ ਸੀਗੀ ਕਿ ਫਾਲ ਵਿੱਚ ਬੂਸਟਰ ਲੱਗਣਗੇ, ਪਰ ਹੁਣ ਇਹ ਸੋਚ ਹੈਗੀ ਹੈ ਕਿ ਸ਼ਾਇਦ ਇਹਦੀ ਜਿਹੜੀ ਇਮਿਊਨਿਟੀ ਹੈ ਉਹ ਲਾਸਟ ਕਰ ਰਹੀ ਹੈ, ਕਿਉਂਕਿ ਹਾਲੇ ਤੱਕ ਕਰ ਰਹੀ ਹੈ। ਜਿਹੜੇ ਟ੍ਰਾਇਲਸ ਸ਼ੁਰੂ ਹੋਏ ਸੀ ਸੈਪਟੈਂਬਰ ਪਿਛਲੇ ਸਾਲ, ਅਗਸਤ ਸੈਪਟੈਂਬਰ ਵਿੱਚ, ਜਿਹੜੇ ਸਭ ਤੋਂ ਪਹਿਲਾਂ ਲੋਕਾਂ ਨੇ ਵੋਲੰਟੀਅਰ ਕੀਤਾ ਸੀ ਵੈਕਸੀਨ ਆਪਣੇ ਉੱਪਰ ਟੈਸਟ ਕਰਾਉਣ ਲਈ, ਜੀ ਉਹਨਾਂ ਤੋਂ ਹੀ ਪਤਾ ਲੱਗ ਸਕਦਾ ਹੈ ਕਿ ਉਹਨਾਂ ਨੂੰ ਹਰ ਮਹੀਨੇ ਉਹਨਾਂ ਦੇ ਟੈਸਟ ਕੀਤੇ ਜਾਂਦੇ ਕਿ ਹਾਲੇ ਵੀ ਇਮਿਊਨਿਟੀ ਹੈਗੀ ਹੈ ਜਾਂ ਨਹੀਂ। ਸੋ ਹੁਣ ਕਰੀਬ ਸਾਲ ਉਹਨਾਂ ਨੂੰ ਹੋ ਚੱਲਿਆ, ਅਗਸਤ ਨੂੰ ਸਮਝੋ 10 ਮਹੀਨੇ ਹੋ ਗਏ ਕਿ ਹਾਲੇ ਤੱਕ ਉਹਨਾਂ ਦੀ ਇਮਿਊਨਿਟੀ ਇਜ਼ ਰੋਬਸਟ, ਉਹਨਾਂ ਦੀ ਕਾਫੀ ਜ਼ਬਰਦਸਤ ਇਮਿਊਨਿਟੀ ਹਾਲੇ ਤੱਕ ਚੱਲ ਰਹੀ ਹੈ। ਸੋ ਉਸ ਬੇਸਿਸ ਤੇ ਕਿਹਾ ਜਾ ਸਕਦਾ ਹੈ ਕਿ ਐਟਲੀਸਟ 10 ਮਹੀਨੇ 11 ਮਹੀਨੇ ਤੇ ਇਹਦਾ ਅਸਰ ਪੂਰਾ ਹੈਗਾ। ਸੋ ਉਸ ਹਿਸਾਬ ਨਾਲ ਪ੍ਰਿਡਿਕਟ ਕਰ ਰਹੇ ਨੇ ਕਿ ਇਹਦਾ ਰਹੇਗਾ ਅਸਰ। ਜੀ ਸੋ ਪੱਕਾ ਨਹੀਂ ਹਾਲੇ ਕਿਸੇ ਨੂੰ ਪਤਾ, ਪਰ ਹਾਲੇ ਤੱਕ ਜਿਸ ਤਰ੍ਹਾਂ ਸਮਝ ਆ ਰਹੀ ਹੈ ਸ਼ਾਇਦ ਬੂਸਟਰ ਦੀ ਲੋੜ ਜੇ ਪਏਗੀ ਤੇ ਮੇਬੀ 2 ਸਾਲ ਬਾਅਦ ਪਏ, ਸਾਲ ਬਾਅਦ ਨਹੀਂ। ਓਕੇ ਸੋ ਬੇਸਿਕਲੀ ਚਲੋ ਮੈਂ ਇਸ ਤੋਂ ਅੱਗੇ ਕੰਟੀਨਿਊ ਬਾਅਦ 'ਚ ਕਰੂੰਗਾ ਗੱਲ ਨੂੰ। ਆਪਣੇ ਇੱਕ ਹੋਰ ਕਾਲਰ ਵੀ ਨੇ ਤੇ ਸਰੋਤੇ, ਜੇ ਤੁਸੀਂ ਵੀ ਕਾਲ ਕਰਕੇ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408 272 5200 4082725200। ਆਪਣੇ ਨੈਕਸਟ ਕਾਲਰ ਨੇ ਅਜੀਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਮੇਰਾ ਜੀ ਮੈਨੂੰ ਮਤਲਬ ਮਿਲ ਗਿਆ ਰਿਜ਼ਲਟ, ਮੇਰੇ ਜੌਨਸਨ ਦਾ ਟੀਕਾ ਲੱਗਾ ਆ। ਮੈਂ ਸੁਣ ਲਿਆ ਵੀ ਹੋਰ ਦੁਬਾਰਾ ਲਾਉਣ ਦੀ ਲੋੜ ਨਹੀਂ। ਸ਼ੁਕਰੀਆ ਤੁਹਾਡਾ ਫੋਨ ਮਤਲਬ ਕਰਨਾ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸੋ ਆਈ ਥਿੰਕ ਡਾਕਟਰ ਵਿਜ ਇੱਦਾਂ ਆ ਵੀ ਇੱਕ ਟੀਕਾ ਲੱਗਾ ਜੌਨਸਨ ਐਂਡ ਜੌਨਸਨ ਦਾ, ਤਾਂ ਬਾਕੀਆਂ ਦੇ 2 ਲੱਗੇ ਆਪਣੇ ਆਲੇ ਦੁਆਲੇ ਵਾਲੇ ਰਿਸ਼ਤੇਦਾਰਾਂ ਦੇ, ਦੋਸਤਾਂ ਮਿੱਤਰਾਂ ਦੇ, ਤਾਂ ਲੋਕੀ ਸ਼ਾਇਦ ਸੋਚਦੇ ਆ ਵੀ ਆਪਾਂ ਨੂੰ ਜੌਨਸਨ ਐਂਡ ਜੌਨਸਨ ਦੇ ਲੱਗਣ ਤੋਂ ਬਾਅਦ ਕੋਈ ਹੋਰ ਲਗਵਾ ਲਈਏ। ਹਾਂ ਲੋੜ ਨਹੀਂ ਹੈਗੀ ਸਭ, ਕਿਉਂਕਿ ਸਾਰੇ ਅਲੱਗ-ਅਲੱਗ ਹੈਗੇ। ਜੇ ਤੁਹਾਨੂੰ ਜੌਨਸਨ ਐਂਡ ਜੌਨਸਨ ਦੇ ਲੱਗਾ ਤਾਂ ਇੱਕੋ ਹੀ ਟੀਕਾ ਉਹਦਾ ਕਾਫੀ ਹੈ, ਤੇ ਤੁਹਾਨੂੰ ਖੁਸ਼ ਹੋਣਾ ਚਾਹੀਦਾ ਕਿ ਚਲੋ ਤੁਹਾਨੂੰ ਸਾਈਡ ਇਫੈਕਟ ਇੱਕੋ ਵਾਰੀ ਹੋਈ ਜਿਹੜੀ ਤਕਲੀਫ ਹੋਣੀ ਸੀ ਟੀਕੇ ਨਾਲ। ਤੇ ਜਿਨ੍ਹਾਂ ਨੂੰ ਫਾਈਜ਼ਰ ਦੇ ਲੱਗੇ ਹੈ ਉਹ ਵੀ ਠੀਕ ਹੈ, ਜਿਨ੍ਹਾਂ ਨੂੰ ਮੋਡਰਨਾ ਦੇ ਲੱਗੇ ਹੈ ਉਹ ਵੀ ਠੀਕ ਹੈ, ਪਰ ਆਪਣਾ ਜਿਹੜਾ ਵੀ ਹੈਗਾ ਉਹਦੇ ਨਾਲ ਹੀ ਆਪਾਂ ਖੁਸ਼ ਰਹੀਏ ਤੇ ਕੋਸ਼ਿਸ਼ ਕਰੀਏ। ਜਿਨ੍ਹਾਂ ਨੂੰ ਨਹੀਂ ਲੱਗਾ, ਇੱਕ ਵੀ ਨਹੀਂ ਲੱਗਾ, ਉਹਨਾਂ ਨੂੰ ਲਗਾਇਆ ਜਾਏ, ਤੇ ਸਪੈਸ਼ਲੀ ਯੰਗ ਪੀਪਲ ਜਿਨ੍ਹਾਂ ਦੇ ਉੱਤੇ ਅੱਛੇ ਅੱਜ ਫੋਕਸ ਕਰ ਰਹੇ ਜ਼ਿਆਦਾ, 12 to 15 ਵਾਲੇ ਜੀ, ਉਹਨਾਂ ਨੂੰ ਛੇਤੀ ਤੋਂ ਛੇਤੀ ਲੱਗ ਜਾਣ ਤਾਂ ਕਿ ਸਕੂਲ ਕਾਲਜ ਖੁੱਲਣ ਤੋਂ ਤੱਕ ਉਹ ਚੰਗੀ ਤਰ੍ਹਾਂ ਕਵਰ ਹੋ ਜਾਏ। ਕਿਉਂਕਿ ਸਭ ਨੂੰ ਲੱਗਣਗੇ ਫੇਰ ਹੀ ਇਹਦੇ ਜਿਹੜੀ ਫੈਲਾਵ ਹੈਗਾ ਇਹਦੀ ਸਪਰੈਡ ਤਾਂ ਹੀ ਰੁਕੇਗੀ। ਜੇ ਅੱਧੇ ਲੋਕਾਂ ਨੂੰ ਲੱਗੇ ਆ ਜਾਂ 1/3 ਨੂੰ ਲੱਗੇ ਆ, ਇਵਨ 60% ਪੋਪੂਲੇਸ਼ਨ ਨੂੰ ਲੱਗੇ ਤੇ ਗੱਲ ਨਹੀਂ ਬਣਨੀ। 70% ਐਂਡ ਅਪ ਇਜ਼ ਦ ਗੋਲ। ਜਦੋਂ 70% ਲੋਕ ਪ੍ਰੋਟੈਕਟਿਡ ਹੋਣਗੇ ਤੇ ਬਾਕੀ ਜਿਹੜੇ ਬਚਣਗੇ 10-20-30% ਉਹ ਆਪਣੇ ਆਪ ਹੀ ਬਚੇ ਰਹਿਣਗੇ। ਸੋ ਤਾਂ ਕਰਕੇ ਹੁਣ ਫੋਕਸ ਹੈਗਾ ਕਿ 12 ਤੋਂ 15 ਵਾਲਿਆਂ ਨੂੰ ਪ੍ਰੋਟੈਕਟ ਕੀਤਾ ਜਾਏ। ਜੀ ਸੋ ਬਿਲਕੁਲ। ਸੋ ਜਿਨ੍ਹਾਂ ਦੇ ਬੱਚੇ ਜਿਨ੍ਹਾਂ ਨੇ ਹੁਣ ਸਕੂਲ 'ਚ ਜਾਣਾ ਆ, 1-2 ਮਹੀਨਿਆਂ ਨੂੰ ਜਿਹੜੇ ਸਕੂਲ ਆ ਉਹ ਸ਼ੁਰੂ ਹੋ ਜਾਣੇ ਆ। ਨੈਕਸਟ ਮੰਥ ਦੇ ਵਿੱਚ ਕਾਲਜਿਸ ਜਿਹੜੇ ਉਹਨਾਂ ਦੇ ਕੰਮ ਸ਼ੁਰੂ ਹੋ ਜਾਣਾ ਆ। ਸੋ ਹੈ ਤਾਂ ਉੱਦਾਂ ਇਹ ਮਰਜ਼ੀ ਆ, ਪਰ ਡਾਕਟਰ ਵਿੱਚ ਕੀ ਸਕੂਲਸ ਜਾਂ ਕਾਲਜਿਸ ਜੇ ਰਿਕੁਆਇਰਮੈਂਟ ਕਰ ਸਕਦੇ ਆ ਵੀ ਤੁਹਾਨੂੰ ਵੈਕਸੀਨ ਲਗਵਾ ਕੇ ਹੀ ਆਉਣਾ ਪਊਗਾ? ਹਾਂ ਇਹ ਵੀ ਸੁਣਨ 'ਚ ਆਇਆ, ਵੈਰੀ ਗੁੱਡ ਕੁਐਸਚਨ। ਇਹ ਵੀ ਸੁਣਨ ਵਿੱਚ ਆਇਆ, ਸਪੈਸ਼ਲੀ ਕਾਲਜਿਸ ਦੇ ਬਾਰੇ ਤੇ ਮੈਨੂੰ ਸੁਣਨ 'ਚ ਆਇਆ, ਕਿਉਂਕਿ ਕਾਫੀ ਸਾਰੇ ਮੇਰੇ ਜਾਣਕਾਰ ਹੈਗੇ ਜਿਨ੍ਹਾਂ ਦੇ ਬੱਚਿਆਂ ਨੇ ਕਾਲਜ ਜਾਣਾ ਤੇ ਉਹ ਰਿਕੁਆਇਰ ਕਰ ਸਕਦੇ ਨੇ ਕਿ ਜੇ ਤੁਹਾਡੇ ਬੱਚੇ ਨੇ ਇੱਥੇ ਆਉਣਾ ਹੈ ਕੈਂਪਸ ਵਿੱਚ, ਸਾਡੇ ਡੋਰਮ ਦੇ ਵਿੱਚ ਰਹਿਣਾ, ਤੇ ਪ੍ਰੂਫ ਆਫ ਵੈਕਸੀਨੇਸ਼ਨ ਦਿਖਾਇਆ ਜਾਏ। ਇਹ ਹੋਰ ਵੀ ਕਈ ਜਗ੍ਹਾ ਵੈਕਸੀਨ ਪਾਸਪੋਰਟ ਦੀ ਗੱਲ ਚੱਲ ਰਹੀ ਸੀ ਕਿ ਤੁਸੀਂ ਫਲਾਨੀ ਜਗ੍ਹਾ ਤਾਂ ਹੀ ਆ ਸਕਦੇ ਹੋ ਜੇ ਤੁਸੀਂ ਵੈਕਸੀਨੇਟਡ ਹੈਗੇ ਹੋ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਪਾਸਪੋਰਟ ਨਾਲ ਤੁਸੀਂ ਇਹ ਕੰਟਰੀ ਐਂਟਰ ਕਰ ਸਕਦੇ ਹੋ, ਤੁਸੀਂ ਵੀਜ਼ਾ ਲਗਵਾਉਣਾ ਹੈ ਇੰਡੀਆ ਜਾਣ ਲਈ, ਇਸੇ ਤਰ੍ਹਾਂ ਇਹ ਰਿਕੁਆਇਰਮੈਂਟ ਹੋ ਸਕਦੀ ਹੈ ਕਿ ਜੋ ਵੈਕਸੀਨੇਟਡ ਹੈ ਉਹ ਹੀ ਆ ਸਕਣ। ਸੋ ਸਮ ਕਾਈਂਡ ਆਫ ਪ੍ਰੂਫ ਦਿਖਾਇਆ ਜਾਏ। ਬਿਜ਼ਨੈਸਿਸ ਵੀ ਰਿਕੁਆਇਰ ਕਰ ਸਕਦੇ, ਮੇਰੇ ਖਿਆਲ ਤੇ ਬਿਲਕੁਲ ਜਾਇਜ਼ ਗੱਲ ਹੈਗੀ ਹੈ, ਫੇਅਰ ਗੱਲ ਹੈਗੀ ਹੈ ਕਿ ਤੁਸੀਂ ਜੇ ਇੱਥੇ ਆਉਣਾ ਹੈ ਤੇ ਵੈਕਸੀਨੇਸ਼ਨ ਦਿਖਾਓ। ਜੇ ਤੁਸੀਂ ਮੇਰੇ ਘਰ ਆਉਣਾ ਜਾਂ ਮੇਰੇ ਬਿਜ਼ਨਸ ਵਿੱਚ ਆਉਣਾ ਤੇ ਵੈਕਸੀਨੇਟ ਹੋ ਕੇ ਹੀ ਆਓ, ਤੇ ਆਈ ਕੈਨ ਰਿਕੁਆਇਰ ਦੈਟ। ਮੇਰਾ ਪ੍ਰਾਈਵੇਟ ਬਿਜ਼ਨਸ ਹੈਗਾ ਜੀ। ਤੇ ਬਾਕੀ ਸਟੇਟ ਵੀ ਹਾਲੇ ਕਹਿ ਰਹੀ ਕਿ ਪਬਲਿਕ ਟ੍ਰਾਂਜ਼ਿਟ ਦੇ ਵਿੱਚ ਜਿੱਦਾਂ 에ਅਰਪੋਰਟਸ, 에ਅਰਪਲੇਨਸ, ਸ਼ਿਪਸ, ਟ੍ਰੇਨ, ਸਬਵੇ, ਬੱਸਸ, ਟੈਕਸੀਜ਼, ਇਹਨਾਂ ਸਭ ਵਿੱਚ ਮਾਸਕ ਰਿਕੁਆਇਰਡ ਹੈਗਾ। ਈਦਰ ਵੇ ਆਊਟਡੋਰ ਠੀਕ ਹੈ, ਆਊਟਡੋਰ ਜੇ ਤੁਸੀਂ ਡਿਸਟੈਂਸ ਤੇ ਹੈਗੇ ਹੋ ਤੇ ਨਾ ਵੀ ਪਾਇਆ ਜਾਏ, ਬਟ ਮੇਰੇ ਹਿਸਾਬ ਨਾਲ ਵੈਕਸੀਨ ਰਿਕੁਆਇਰ ਕਰਨਾ ਕੋਈ ਬੁਰੀ ਗੱਲ ਨਹੀਂ ਹੈਗੀ। ਜੀ ਬਿਲਕੁਲ। ਸੋ ਇਹ ਪ੍ਰਾਈਵੇਟ ਐਂਟਿਟੀ ਦੀ ਜਿਹੜੀ ਉਹ ਮਰਜ਼ੀ ਹੋ ਸਕਦੀ ਆ,
ਬਾਕੀ ਹਾਲ ਦੀ ਘੜੀ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਹੈਗਾ। ਸੋ ਜਿਨ੍ਹਾਂ ਨੇ ਅਜੇ ਤੱਕ ਨਹੀਂ ਵੈਕਸੀਨ ਲਗਵਾਈ, ਉਹ ਵੈਕਸੀਨ ਲਗਵਾਉਣ ਦੇ ਜਿਹੜੇ ਇੱਛੁਕ ਨੇ ਉਹ ਜ਼ਰੂਰ myturn.ca.gov ਦੇ ਉੱਤੇ ਜਾ ਕੇ ਆਪਣੀ ਅਪੁਆਇੰਟਮੈਂਟ ਬਣਾ ਸਕਦੇ। ਬਿਲਕੁਲ ਫ੍ਰੀ ਦੇ ਵਿੱਚ ਇਹ ਤੁਹਾਨੂੰ ਜਿਹੜਾ ਇਹ ਟੀਕਾ ਲੱਗਣਾ ਆ, ਕੋਈ ਇਸ ਦੀ ਕਾਸਟ ਨਹੀਂ ਆ। ਤੁਹਾਡੇ ਇਮੀਗ੍ਰੇਸ਼ਨ ਸਟੇਟਸ ਦਾ ਇਸ ਦੇ ਵਿੱਚ ਕੋਈ ਮਤਲਬ ਨਹੀਂ ਆ, ਤੁਸੀਂ ਬਸ ਇੱਥੇ ਜਿਹੜੇ ਉਹ ਰਹਿੰਦੇ ਹੋਣੇ ਚਾਹੀਦੇ ਆ। ਸਮ ਸੌਰਟ ਆਫ ਜਿਹੜੀ ID ਆ ਉਹ ਜ਼ਰੂਰ ਤੁਹਾਡੀ ਜਿਹੜਾ ਬਰਥ ਡੇਟ ਉਹ ਸਾਰਾ ਕੁਛ ਜਿਹੜਾ ਉਹ ਜ਼ਰੂਰ ਤੁਹਾਨੂੰ ਉਹ ਪੁੱਛਦੇ, ਜੇ ਹੋਵੇ ਤਾਂ ਇਟਸ ਗੁੱਡ। ਸੋ ਉਹ ਬੈਟਰ ਆ ਤੁਹਾਡੇ ਕੋਲ ਜੇ ਹੋਵੇ, ਕਿਉਂਕਿ ਜਿਹੜੇ ਇਹਨਾਂ ਨੇ ਔਨਲਾਈਨ ਪੋਰਟਲ ਸੈਟਅਪ ਕੀਤਾ ਫਿਰ ਉਹਦੇ ਵਿੱਚ ਤੁਹਾਡੀ ਜਾਣਕਾਰੀ ਆਲ ਦਾ ਟਾਈਮ ਉੱਥੇ ਜਿਹੜੀ ਉਹ ਰਹਿੰਦੀ ਆ। ਅਗਲੇ ਆਪਣੇ ਕਾਲਰ ਨੇ ਜਸਪ੍ਰੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ ਤੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਮੇਰਾ ਇੱਕ ਕੁਐਸਚਨ ਹੈ, ਜਿਹੜੇ ਬੱਚੇ 5 ਸਾਲ ਤੋਂ ਲੈ ਕੇ 11-12 ਸਾਲ ਦੀ ਉਮਰ ਦੇ ਵਿੱਚ ਹੈਗੇ ਆ ਤੇ ਉਹ ਵੀ ਇਸ ਸਾਲ ਹੁਣ ਸਕੂਲ ਜਾ ਰਹੇ ਆ, ਤੇ ਉਹਨਾਂ ਦਾ ਕਿਸ ਤਰ੍ਹਾਂ ਹੋਏਗਾ ਬਾਕੀ ਬੱਚਿਆਂ ਦੇ ਵਿੱਚ? ਔਰ ਉਹਨਾਂ ਬੱਚਿਆਂ ਦੇ ਵਿੱਚ ਹੀ ਜੋ ਬੱਚੇ ਕਿ ਸਪੈਸ਼ਲ ਦਾ ਹਾਰਟ ਦੇ ਪੇਸ਼ੈਂਟ ਹੈਗੇ, ਜਿਨ੍ਹਾਂ ਦੇ ਵਿੱਚ ਮੇਰੀ ਖੁਦ ਦੀ ਬੇਟੀ ਵੀ ਹੈ, ਸ਼ੀ ਹੈਡ ਮਲਟੀਪਲ ਸਰਜਰੀਜ਼, ਤਾਂ ਸਾਡਾ ਅਸੀਂ ਕੀ ਸੋਚ ਸਕਦੇ ਹਾਂ ਉੱਥੇ ਵੀ ਕੀ ਹੋਏਗਾ? ਸਾਨੂੰ ਇਸ ਜਗ੍ਹਾ ਦਾ ਕਿਤੋਂ ਵੀ ਕੋਈ ਸਵਾਲ ਜਵਾਬ ਨਹੀਂ ਮਿਲ ਰਿਹਾ ਜੀ। ਥੈਂਕ ਯੂ ਫॉर योर ਕੁਐਸਚਨ ਜੀ। ਥੈਂਕ ਯੂ। ਹਾਂਜੀ ਥੈਂਕ ਯੂ, ਵੈਰੀ ਗੁੱਡ ਕੁਐਸਚਨ। ਐਂਡ ਜਿਹੜੇ 5 ਤੋਂ 12 ਵਾਲੇ ਹੈਗੇ, ਜਿਸ ਤਰ੍ਹਾਂ ਅਸੀਂ ਪਹਿਲੇ ਕਿਹਾ ਕਿ ਹਾਲੇ ਤੱਕ ਜਿਹੜੀ FDA ਨੇ ਅਪਰੂਵ ਕੀਤੀ ਹੈ 12 ਤੋਂ ਉੱਪਰ ਵਾਲਿਆਂ ਦੀ, that is based on testing, right? So testing ਜਿਸ ਤਰ੍ਹਾਂ ਹੋਏਗੀ ਉਸ ਤਰ੍ਹਾਂ ਏਜ ਗਰੁੱਪਸ ਹੋਰ ਓਪਨ ਕੀਤੇ ਜਾ ਸਕਦੇ ਨੇ। ਪਹਿਲਾਂ ਤਾਂ ਅਡਲਟਸ ਲਈ ਸਿਰਫ 18 ਐਂਡ ਅਪ ਲਈ ਸੀਗੀ ਵੈਕਸੀਨ, ਫਿਰ 16-17 ਵਾਲਿਆਂ ਦੀ ਹੋਈ, ਫਿਰ ਜਦੋਂ ਟੈਸਟਿੰਗ ਹੋ ਗਈ ਉਸ ਤੋਂ ਛੋਟੇ ਬੱਚਿਆਂ ਦੀ, ਤੇ 12 ਤੋਂ 15 ਵਾਲਿਆਂ ਲਈ ਹੁਣ ਅਸੀਂ ਪੁਸ਼ ਕਰ ਰਹੇ ਹਾਂ, ਮਈ 12 ਜਿਹੜਾ ਸ਼ੁਰੂ ਕੀਤਾ। ਸੋ ਪੋਸੀਬਲ ਹੈਗਾ ਕਿ ਉਸ ਤੋਂ ਯੰਗਰ ਬੱਚੇ ਵੀ ਇੰਕਲੂਡ ਹੋ ਜਾਣ ਅੱਗੇ ਚੱਲ ਕੇ, ਪਰ ਇਸ ਵਕਤ ਮੈਂ ਤੇ ਇਹ ਰეკਮੈਂਡ ਕਰਾਂਗਾ ਕਿ ਬੱਚੀ ਜਿਹੜੀ ਤੁਹਾਡੀ ਵੈਕਸੀਨੇਟ ਨਹੀਂ ਹੋ ਸਕਦੀ ਤੇ ਉਹਨੂੰ ਕੁਝ ਹੈਲਥ ਇਸ਼ੂਜ਼ ਵੀ ਹੈਗੇ ਨੇ, ਉਹਨੂੰ ਮਾਸਕ ਹੀ ਪਾਉਣਾ ਚਾਹੀਦਾ ਤੇ ਮਾਸਕ ਪਾ ਕੇ ਜਾਏ ਸਕੂਲ, ਜਿਸ ਤਰ੍ਹਾਂ ਕਿ ਪਹਿਲੇ ਸੀਗਾ, ਜਦ ਤੱਕ ਫੁੱਲੀ ਪ੍ਰੋਟੈਕਟਡ ਨਹੀਂ ਹੈ। ਪਰ ਇਹਦੇ ਨਾਲ ਵੀ ਕੱਲ ਅਸੀਂ ਹੋਰ ਕੰਕਲੂਡ ਕਰ ਸਕਦੇ ਹਾਂ ਕਿ ਹੋਰ ਵੀ ਜ਼ਰੂਰੀ ਹੋ ਗਿਆ ਕਿ ਜਿਹੜੇ 12 ਤੋਂ 15 ਵਾਲੇ ਹੈ, ਤੇ ਜੋ ਵੀ ਵੈਕਸੀਨੇਟ ਹੋ ਸਕਦਾ, ਜਿਹੜਾ ਕਿ ਜਿਸ ਤਰ੍ਹਾਂ ਦੇ ਭਾਈ ਸਾਹਿਬ ਦੀ ਬੱਚੀ ਹੈਗੀ ਹੈ, ਇਹੋ ਜਿਹੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਲਈ ਜੇ ਉਹਦੇ ਆਲੇ ਦੁਆਲੇ ਸਾਰੇ ਵੈਕਸੀਨੇਟਡ ਹੋਣਗੇ ਫਿਰ ਉਹ ਆਪਣੇ ਆਪ ਹੀ ਪ੍ਰੋਟੈਕਟ ਹੋ ਗਈ, ਰਾਈਟ ਜੀ। ਐਕਸਟਰਾ ਪ੍ਰੀਕਾਸ਼ਨ ਉਹਨੂੰ ਚਾਹੀਦਾ ਕਿ ਹਾਲੇ ਮਾਸਕ ਪਾ ਕੇ ਜਾਏ, ਕਿਉਂਕਿ ਉਹਨੂੰ ਐਕਸਟਰਾ ਪ੍ਰੀਕਾਸ਼ਨ ਚਾਹੀਦੀ ਜੀ। ਸੋ ਮਾਸਕ ਦੇ ਨਾਲ ਹੀ ਅਗਲਾ ਮੇਰਾ ਕੁਐਸਚਨ ਹੈਗਾ ਆ, ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ, ਬਹੁਤ ਚੰਗੀ ਗੱਲ ਆ ਵੀ ਆਪਾਂ ਬਾਕੀਆਂ ਦੇ ਬਚਾਅ ਦੇ ਲਈ ਜਿਹੜਾ ਉਹ ਅੱਗੇ ਆਈਏ ਤੇ ਵੈਕਸੀਨਸ ਜਿਹੜੀਆਂ ਉਹ ਲਗਵਾਈਏ ਤਾਂ ਜੋ ਬਾਕੀ ਵੀ ਜਿਹੜੇ ਉਹ ਸੁਰੱਖਿਅਤ ਰਹਿ ਸਕਣ, ਕਿਉਂਕਿ ਜਿੱਦਾਂ ਇਹ ਏਜ ਗਰੁੱਪ ਹੈਗਾ ਆ, ਇਹਨਾਂ ਬਾਰੇ ਅਜੇ ਕੋਈ ਆਪਣੇ ਕੋਲ ਹੈ ਨਹੀਂ ਆ, ਕੋਈ ਅਪਰੂਵਲ ਜਿਹੜਾ ਇਸ ਦੇ ਪ੍ਰਤੀ ਨਹੀਂ ਹੈਗਾ। ਸੋ ਆਪਾਂ ਆਪਣੀ ਜ਼ਿੰਮੇਵਾਰੀ ਨਿਭਾ ਕੇ ਇਹਨਾਂ ਨੂੰ ਜਿਹੜਾ ਖੁਦ ਸੁਰੱਖਿਅਤ ਰੱਖੀਏ। ਸੋ ਵੈਕਸੀਨਸ ਨੂੰ ਲੈ ਕੇ ਡਾਕਟਰ ਵਿਜ ਕੁਐਸਚਨਸ ਬਹੁਤ ਸਾਰੇ ਆਉਂਦੇ ਆ। ਉੱਦਾਂ ਤਾਂ CDC ਨੇ ਰਿਕਮੈਂਡ ਕੀਤਾ ਵੀ ਮੋਸਟ ਪਲੇਸਿਸ ਦੇ ਉੱਤੇ ਜਿਹੜੇ ਫੁੱਲੀ ਵੈਕਸੀਨੇਟ ਹੈਗੇ ਆ ਉਹਨਾਂ ਨੂੰ ਮਾਸਕ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। WHO ਵਾਲੇ ਜਿਹੜੇ ਉਹ ਕਹੀ ਜਾ ਰਹੇ ਸੀਗੇ ਵੀ ਜੇ ਤੁਸੀਂ ਫੁੱਲੀ ਵੈਕਸੀਨੇਟਡ ਵੀ ਆ ਮਾਸਕ ਪਾ ਕੇ ਰੱਖੋ। ਸੋ ਲੋਕ ਮਲਟੀਪਲ ਮੈਸੇजेस ਤੋਂ ਕਈ ਵਾਰੀ ਕਨਫਿਊਜ਼ ਹੋ ਜਾਂਦੇ ਆ, ਸੋ ਉਹ ਕੀ ਕਰਨ? ਤਾਂ ਮੇਰਾ ਖਿਆਲ ਕਿ ਮਤਲਬ ਐਕਸਟਰਾ ਪ੍ਰੀਕਾਸ਼ਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ, ਜੋ ਜਿੰਨੀ ਕੋਈ ਰਿਕੁਆਇਰਮੈਂਟ ਹੈਗੀ ਹੈ ਉਸ ਤੋਂ ਜ਼ਿਆਦਾ ਪ੍ਰੀਕਾਸ਼ਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਮੈਂ ਆਪਣੀ ਫੈਮਿਲੀ ਨੂੰ ਜੋ ਮੇਰਾ ਰეკਮੈਂਡ ਕਰਨਾ ਮੈਂ ਉਹ ਦੱਸ ਸਕਦਾ ਤੁਹਾਨੂੰ ਕਿ ਜਿੱਦਾਂ ਅਸੀਂ ਸਾਰੇ ਫੁੱਲੀ ਵੈਕਸੀਨੇਟਡ ਵੀ ਹੈਗੇ ਆ, ਫਿਰ ਵੀ ਜੇ ਅਸੀਂ ਕਿਸੇ ਇਨਡੋਰ ਜਗ੍ਹਾ ਤੇ ਹੈਗੇ ਆ ਜਿੱਥੇ ਕਾਫੀ ਸਾਰੇ ਲੋਕ ਥੋੜੀ ਜਿਹੀ ਸਪੇਸ ਵਿੱਚ ਇਕੱਠੇ ਹੈਗੇ ਆ, ਖੰਘ ਰਹੇ ਹੈ, ਕੋਈ ਨਿੱਛ ਮਾਰ ਰਿਹਾ, ਕੋਈ ਹੱਸਦਾ ਪਿਆ, ਤਾਂ ਬੈਟਰ ਹੈ ਕਿ ਮਾਸਕ ਪਾ ਕੇ ਰੱਖੀਏ ਈਵਨ ਫੁੱਲੀ ਵੈਕਸੀਨੇਟਡ ਹੋ ਕੇ ਵੀ। ਐਂਡ ਜਿੱਦਾਂ ਮੈਂ ਪਹਿਲਾਂ ਕਿਹਾ ਰਿਕੁਆਇਰਮੈਂਟ ਹੀ ਹੈਗੀ ਹੈ ਪਬਲਿਕ ਟ੍ਰਾਂਜ਼ਿਟ ਦੇ ਉੱਤੇ ਜਾਂ ਚਾਈਲਡ ਕੇਅਰ ਸੈਟਿੰਗਸ, ਇਨਡੋਰ ਸਕੂਲ ਦੇ ਅੰਦਰ ਇੱਥੇ ਰਿਕੁਆਇਰਮੈਂਟ ਹੀ ਹੈਗੀ ਹੈ। ਹੈਲਥ ਕੇਅਰ ਸੈਟਿੰਗ ਜਿੱਦਾਂ ਕੋਈ ਹਸਪੀਟਲ ਹੈਗੇ ਹੈ, ਨਰਸਿੰਗ ਹੋਮ ਹੈਗੇ ਹੈ, ਜਾਂ ਸਟੇਟ ਐਂਡ ਲੋਕਲ ਕਰੈਕਸ਼ਨਲ ਫੈਸਿਲਿਟੀਜ਼, ਡਿਟੈਂਸ਼ਨ ਸੈਂਟਰਸ, ਜੇਲਸ, ਹੋਮਲੈਸ ਸ਼ੈਲਟਰਸ, ਐਮਰਜੈਂਸੀ ਸ਼ੈਲਟਰਸ, ਕੂਲਿੰਗ ਸੈਂਟਰਸ, ਜਿੱਥੇ ਵੀ ਇਨਡੋਰ ਜਗ੍ਹਾ ਵਿੱਚ ਬਹੁਤ ਸਾਰੇ ਲੋਕ ਇਕੱਠੇ ਹੁੰਦੇ ਹੈ ਉੱਥੇ ਮਾਸਕ ਪਾਉਣਾ ਚੰਗੀ ਗੱਲ ਹੈ। ਮੰਦਿਰਾਂ ਵਿੱਚ, ਗੁਰਦੁਆਰਿਆਂ ਵਿੱਚ ਜੇ ਕਿਸੇ ਨੇ ਜਾਣਾ ਹੈ ਕੋਈ ਹਰਜ ਨਹੀਂ ਹੈਗਾ ਕਿ ਤੁਸੀਂ ਵੈਕਸੀਨੇਟਡ ਹੋ ਵੀ ਤੇ ਮਾਸਕ ਪਾ ਕੇ ਰੱਖੋ। ਜੇ ਤੁਸੀਂ ਆਊਟਡੋਰ ਹੈਗੇ ਹੋ, ਪਿਕਨਿਕ ਮਨਾ ਰਹੇ ਹੋ, ਬਹੁਤ ਖੁੱਲੀ ਜਗ੍ਹਾ ਹੈਗੀ ਹੈ, ਹਵਾ ਚੱਲ ਰਹੀ ਹੈ ਤੇ ਫਾਸਲੇ ਵਿੱਚ ਲੋਕੀ ਰਹਿ ਸਕਦੇ 5-6 ਫੁੱਟ ਦੀ ਦੂਰੀ ਵਿੱਚ, ਫਿਰ ਚਲੋ ਉਤਾਰ ਲਓ ਮਾਸਕ। ਲੇਕਿਨ ਜੋ ਇਨਡੋਰ ਸੈਟਿੰਗ ਹੈਗੀ ਹੈ ਉੱਥੇ ਮੇਰੇ ਹਿਸਾਬ ਨਾਲ ਤੇ ਮਾਸਕ ਪਾਉਣ ਵਿੱਚ ਕੋਈ ਹਰਜ ਨਹੀਂ ਹੈਗਾ।
ਕਿਉਂਕਿ ਜਿਹੜੀ ਬਿਮਾਰੀ ਹੈ ਗਈ ਨਹੀਂ ਹੈ, ਇਹ ਇੱਥੇ ਹੀ ਹੈਗੀ, ਹਾਲੇ ਥੋੜੀ ਜਿਹੀ ਦਬੀ ਹੋਈ ਹੈ ਤੇ ਦੁਬਾਰਾ ਫਿਰ ਉੱਭਰ ਸਕਦੀ ਹੈ। ਸੋ ਵੀ ਆਲ ਨੀਡ ਟੂ ਬੀ ਸਟਿਲ ਕੌਸ਼ੀਅਸ ਐਂਡ ਅਵੇਅਰ ਕਿ ਹਾਲੇ ਦੁਬਾਰਾ ਨਿਕਲ ਸਕਦੀ ਹੈ ਬਿਮਾਰੀ। ਜੀ ਬਿਲਕੁਲ ਜੀ। ਸੋ ਬਚਾਅ ਕਰਕੇ ਜਿਹੜਾ ਹੈ ਉਹ ਤੁਸੀਂ ਵੱਧ ਤੋਂ ਵੱਧ ਰੱਖੋ, ਵੱਧ ਤੋਂ ਵੱਧ ਪ੍ਰੀਕਾਸ਼ਨ ਜਿਹੜੀ ਉਹ ਲੈ ਸਕਦੇ ਹੋ ਲੈ ਕੇ ਰੱਖੋ। ਜਿੱਦਾਂ ਡਾਕਟਰ ਵਿਜ ਨੇ ਵੀ ਦੱਸਿਆ ਵੀ ਡੈਲਟਾ ਵੇਰੀਐਂਟ ਦਾ ਜਿਹੜਾ ਕਈ ਥਾਵਾਂ ਦੇ ਉੱਤੇ ਹੌਲੀ ਹੌਲੀ ਉਸ ਦੇ ਨੰਬਰ ਜਿਹੜੇ ਆંકੜੇ ਆ ਉਹ ਵੱਧ ਰਹੇ ਆ। 22% ਜਿਹੜੇ ਆ ਨਵੇਂ ਕੇਸਿਸ ਦੇ ਵਿੱਚੋਂ ਉਹ ਆ ਰਹੇ ਆ। ਉਹਨਾਂ ਦੇ ਵਿੱਚੋਂ ਜਿਹੜੇ ਬੱਚਿਆਂ ਦੇ ਉੱਤੇ ਖਾਸ ਕਰਕੇ ਜਿਹੜਾ ਉਸ ਏਜ ਗਰੁੱਪ ਦੇ ਉੱਤੇ ਇਹ ਜ਼ਿਆਦਾ ਅਸਰ ਕਰ ਰਿਹਾ ਹੈਗਾ ਡੈਲਟਾ ਵੇਰੀਐਂਟ। ਸੋ ਇਹ ਬਹੁਤ ਲਾਜ਼ਮੀ ਆ ਵੀ ਆਪਣੇ ਬੱਚਿਆਂ ਨੂੰ ਵੀ ਇਸ ਜਿਹੜੀ ਕੋਵਿਡ-19 ਤੋਂ ਬਚਾ ਕਰਕੇ ਰੱਖੋ। ਜਿੱਦਾਂ ਖੁਦ ਆਪਾਂ ਜਿਹੜੇ ਆਪਣੇ ਵੈਕਸੀਨ ਲਗਵਾਏ ਆ, ਸੋ ਬੱਚਿਆਂ ਦੇ ਲਈ ਜਾਂ ਖੁਦ ਦੇ ਲਈ ਵੈਕਸੀਨ ਜੇ ਲਗਵਾਉਣਾ ਆ ਤੁਸੀਂ ਉਸ ਦੇ ਬਾਰੇ ਜਾਣਕਾਰੀ ਲੈਣੀ ਆ ਤਾਂ ਉਸ ਦੇ ਲਈ ਜਿਹੜਾ ਆ ਉਹ myturn.ca.gov ਦੇ ਉੱਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਆ। ਅਤੇ ਆਪਣੇ ਨੈਕਸਟ ਕੁਐਸਚਨ ਨੇ ਕਾਲਰ ਨੇ ਜਸਬੀਰ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਮੈਂ ਨੰਬਰ ਲੈਣਾ ਸੀ ਜਿਹੜਾ ਤੁਹਾਡੀ ਐਡਵਰਟਾਈਜ਼ਮੈਂਟ ਹੈ ਨਾ ਬਾਅਦ ਦੇ ਜੀ ਉਹ ਬਾਅਦ ਦੇ ਵਿੱਚ ਤੁਸੀਂ ਪਲੀਜ਼ ਕਾਲ ਕਰ ਲਿਓ। ਰਾਈਟ ਨਾਓ ਆਪਣਾ ਸ਼ੋਅ ਜਿਹੜਾ ਉਹ ਡਿਫਰੈਂਟ ਚੱਲ ਰਿਹਾ ਹੈਗਾ ਆ। ਸੋ ਆਪਣੇ ਨੈਕਸਟ ਕਾਲਰ ਨੇ ਗੁਰਤਰਨ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੀ ਕੁਐਸਚਨ ਹੈ ਤੁਹਾਡਾ? ਮੇਰੀ 87 ਸਾਲ ਉਮਰ ਹੈ ਜੀ। ਮੈਂ ਇੰਡੀਆ ਤੋਂ ਸਾਲ 13 ਮਹੀਨੇ ਹੋਏ ਆਏ ਨੂੰ। ਮੈਂ ਅਜੇ ਤੱਕ ਠੀਕ ਹਾਂ, ਪਰ ਤਕਰੀਬਨ ਮੈਨੂੰ ਐਲਰਜੀ ਕਰਕੇ ਥੋੜ੍ਹੀ ਜਿਹਾ ਬਲੱਡ ਵੱਧ ਗਿਆ ਜੀ। 5-7 ਦਿਨ ਹੋਏ ਤੇ ਮੇਰੀ ਇੱਕ ਬਾਂਹ ਰੁਕ ਗਈ ਹੈ। ਮੈਂ ਵੈਕਸੀਨ ਲਾਉਣਾ ਚਾਹੁੰਦਾ, ਮੇਰੇ ਬਾਕੀ ਪਰਿਵਾਰ ਤੋਂ ਲਵਾਈ ਜਾਂਦੇ, ਮੈਂ ਨਹੀਂ ਲਵਾਈ। ਮੇਰਾ ਬਲੱਡ ਵੱਧ ਗਿਆ, ਇੱਕ ਬਾਂਹ ਸੱਜੀ ਰੁਕ ਗਈ ਹੈ ਤੇ ਇਹਦੇ ਕਾਰਨ ਕੋਈ ਲਵਾ ਸਕਦੇ ਜਾਂ ਨਹੀਂ ਲਵਾ ਸਕਦੇ? ਸੋ ਐਲਰਜੀ ਤੁਹਾਨੂੰ ਕਾਹਦੇ ਤੋਂ ਹੋਈ ਤੁਸੀਂ ਕਹਿੰਦੇ? ਐਲਰਜੀ ਵੈਸੇ ਜੀ ਇੰਡੀਆ ਤੋਂ ਖੁਰ ਕੋਲ ਨਾ ਪਈ। ਇੰਡੀਆ ਤੋਂ ਕੱਪੜੇ ਦੇ ਪਿੰਡੇ ਤੇ ਕਾਫੀ ਹੈਗੇ ਆ। ਵੈਕਸੀਨ ਲਈ ਦੇ 20 ਸਾਲ ਤੋਂ ਘੱਟ ਤੋਂ ਘੱਟ ਹੋ ਗਈ। ਇੱਥੇ ਅਮਰੀਕਾ 'ਚ ਹੋ ਗਈ ਸੀ। ਇੱਕ ਘਰੇ ਮੈਂ ਰਹਿੰਦਾ ਸੀ ਤੇ ਉੱਥੇ ਕਿਸੇ ਬੰਦੇ ਨੇ ਇਸ ਤਰ੍ਹਾਂ ਜੋੜੀਆਂ ਰੰਗ ਨੂੰ ਕਰਦਾ ਸੀ ਤੇ ਉਹਨੇ ਇੱਕ ਜ਼ਹਿਰ ਜਿਹਾ ਲਿਆਂਦਾ ਸੀ ਉਹ ਰੰਗ ਲਾਉਣ ਵਾਸਤੇ। ਉਹ ਮੈਂ ਲਾਉਂਦਾ ਰਿਹਾ ਤੇ ਉਹਦੇ ਕਰਕੇ ਮੈਨੂੰ ਐਲਰਜੀ ਹੋ ਗਈ। ਇੱਥੇ ਹੋਈ ਹੈ 2000 'ਚ ਹੋਈ ਹੈ। ਉਸ ਤੋਂ ਬਾਅਦ ਗਈ। ਤੁਸੀਂ ਕਹਿੰਦੇ ਵੀ ਤੁਹਾਡੀ ਹੁਣ ਇੱਕ ਬਾਂਹ ਜਿਹੜੀ ਆ ਉਹ ਚੱਲਦੀ ਨਹੀਂ ਹੈ ਠੀਕ ਤਰ੍ਹਾਂ, ਇਹ ਕਹਿ ਰਹੇ ਹੋ ਤੁਸੀਂ? ਨਹੀਂ ਚੱਲਦੀ ਜੀ, ਨਹੀਂ ਚੱਲਦੀ। ਮੈਂ ਇੱਥੇ ਪਰ ਵੈਕਸੀਨ ਤੁਸੀਂ ਲਗਵਾਉਣਾ ਚਾਹੁੰਦੇ ਆ, ਠੀਕ ਆ। ਸੋ ਡਾਕਟਰ ਵਿੱਚ ਕੀ ਇਹ ਕਰ ਸਕਦੇ ਨੇ? ਵੈਕਸੀਨ ਮੇਰੇ ਖਿਆਲ 2000 ਤੋਂ ਉਹਨਾਂ ਨੂੰ ਐਲਰਜੀ ਹੈਗੀਆਂ ਤੇ ਵੈਕਸੀਨ ਨਾਲ ਉਹਦਾ ਕੋਈ ਤਾਲੁਕ ਨਹੀਂ ਹੈਗਾ। ਲਗਵਾਉਣੀ ਚਾਹੀਦੀ ਹੈ 87 ਸਾਲ ਦੇ ਜਿਹੜੇ ਬਜ਼ੁਰਗ ਨੇ। ਤੇ ਜਿਹੜੀ ਬਾਂਹ ਨਹੀਂ ਸੁੱਜੀ ਹੋਈ ਹੈ, ਜਿਹੜੀ ਠੀਕ ਹੈ, ਲੈਫਟ ਆਰਮ ਠੀਕ ਹੈ, ਤੇ ਫਿਰ ਉਸ ਪਾਸੇ ਲਗਵਾ ਲੈਣੀ ਚਾਹੀਦੀ ਹੈ ਇਹਨਾਂ ਨੂੰ, ਕਿਉਂਕਿ ਜਿਹੜੇ ਬਜ਼ੁਰਗ ਹੈ ਤੇ ਬਹੁਤ ਹੀ ਜ਼ਿਆਦਾ ਹਾਈ ਰਿਸਕ ਤੇ ਹੈਗੇ ਨੇ ਜੀ। ਮੇਬੀ ਦੋ ਵਾਲੀਆਂ ਨਹੀਂ, ਜਿਹੜੀ ਮੇਬੀ ਦੋ ਵਾਲੀਆਂ ਨਹੀਂ, ਮੇਬੀ ਸਿੰਗਲ ਸ਼ਾਟ ਵਾਲੀ ਇੱਕ ਵਾਲੀ ਜਿਹੜੀ ਲਗਵਾ ਲੈਣ, ਜੌਨਸਨ ਐਂਡ ਜੌਨਸਨ ਵਾਲੀ। वो भी अच्छी ऑप्शन है। हाँ, एक बार लगा लें तो फिर कम हो गया तो वो भी इजी है। तो पता लगा सकता है कि मेरे ख्याल लत पे भी लग सकती है, बट पे लग सकती है, जरूरी नहीं कि बात ਤੇ ਲਗਵਾਉਣੀ ਹੈ। ਠੀਕ ਹੈ ਜੀ, ਥੈਂਕ ਯੂ ਤੁਹਾਡੇ ਕੁਐਸਚਨ ਦੇ ਲਈ। ਸੋ ਜੇ ਤੁਸੀਂ ਲਗਵਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਜਿਹੜੀ ਉਹ ਲਗਵਾ ਸਕਦੇ ਆ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਇਹ ਕੁਐਸਚਨ ਹੋਰ ਅਕਸਰ ਪੁੱਛਿਆ ਜਾਂਦਾ ਵੀ ਮੈਂ ਇੱਕ ਵੈਕਸੀਨ ਇੱਕ ਡਿਫਰੈਂਟ ਥਾਂ ਤੋਂ ਲਵਾਈ ਆ, ਮੇਬੀ ਇੱਕ ਕਮਿਊਨਿਟੀ ਇਵੈਂਟ ਚੱਲ ਰਿਹਾ ਸੀ, ਉੱਥੋਂ ਜਿਹੜੀ ਪਹਿਲੀ ਵੈਕਸੀਨ ਲਗਵਾ ਲਈ ਆ, ਦੂਜੀ ਵੈਕਸੀਨ ਵੀ ਫਿਰ ਉੱਥੋਂ ਹੀ ਲਗਵਾਉਣੀ ਪੈਂਦੀ ਆ ਜਾਂ ਜਿੱਥੋਂ ਮਰਜ਼ੀ ਲਗਵਾ ਸਕਦੇ ਆ? नहीं, लगवा तो तुम कितों भी सकते हो, पर कोशिश यही होनी चाहिए कि सेम ब्रांड की लगे। जो मॉडर्ना की पहले लगी है तो मॉडर्ना की दूजी लगे, जे फाइजर भी लगी है तो फाइजर की दूजी लगे। पर तुसी किसी होर थां तो लगा सकते हो। जे वो कई बहुत सारे वैक्सीनेशन सेंटर क्लोज हो गए या नवी जगह खुल गई है, तो as long as it's the same vaccine brand, it should be okay। जी, अपने नेक्स्ट कॉलर ने सुमन जी। सत श्री अकाल। सत श्री अकाल जी। सत श्री अकाल। ਹੈਲੋ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਥੋੜਾ ਜਿਹਾ ਜਿਹੜੇ ਕੋਵਿਡ ਦੇ ਜਿਹੜੀ ਡੈਲਟਾ ਕਿਸਮ ਆ, ਥੋੜਾ ਇਹਦੇ ਬਾਰੇ ਦੱਸੋਗੇ ਜੀ? ਡੈਲਟਾ ਵੇਵ ਜਿਹੜੀ ਕਹਿ ਰਹੇ ਨੇ ਇੱਕ ਵੇਰੀਐਂਟ ਹੀ ਹੈਗਾ, ਮਤਲਬ ਕਿ ਸੇਮ ਵਾਇਰਸ ਹੈਗਾ, ਉਹ ਆਪਣੇ ਆਪ ਨੂੰ ਥੋੜਾ ਕਰਕੇ ਚੇਂਜ ਕਰਦਾ ਰਹਿੰਦਾ। ਜਿਹੜਾ ਵਾਇਰਸ ਹੈਗਾ ਉਹ ਆਪਣੇ ਆਪ ਨੂੰ ਮੋਡੀਫਾਈ ਕਰਦਾ ਰਹਿੰਦਾ ਹੈ, ਕਿਉਂਕਿ ਅਸੀਂ ਸਮਾਰਟ ਹੋ ਰਹੇ ਹਾਂ, ਅਸੀਂ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਹ ਵੀ ਜਿੰਦਾ ਰਹਿਣਾ ਚਾਹੁੰਦਾ ਹੈ, ਤਾਂ ਆਪਣੇ ਆਪ ਨੂੰ ਥੋੜਾ ਜਿਹਾ ਚੇਂਜ ਕਰਦਾ ਕਿ ਚਲੋ ਇਦਾਂ ਮੋਡੀਫਾਈ ਕਰਕੇ ਮੈਂ ਦੇਖਾਂ। ਤੇ ਉਹ ਜਿਹੜਾ ਡੈਲਟਾ ਵੇਰੀਐਂਟ ਹੈਗਾ ਇਹ ਹੀ ਹੈਗਾ ਜਿਹੜਾ ਇੰਡੀਆ ਵਿੱਚ ਇਹਦੇ ਨਾਲ ਕਾਫੀ ਮਹਾਮਾਰੀ ਹੋਈ ਹੈ ਪਿਛਲੇ 1-2 ਮਹੀਨਿਆਂ ਵਿੱਚ। ਹੁਣ ਥੋੜੇ ਜਿਹੇ ਨੰਬਰਸ ਇੰਪਰੂਵ ਹੋ ਰਹੇ ਤੇ ਉਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਇਹ ਯੰਗਰ ਪੀਪਲ ਨੂੰ ਜ਼ਿਆਦਾ ਅਫੈਕਟ ਕਰਦਾ ਹੈ। ਇੰਡੀਆ ਵਿੱਚੋਂ ਬਹੁਤ ਸਾਰੀ ਇਦਾਂ ਦੀ ਸੁਣਨ ਵਿੱਚ ਆਇਆ ਕਿ
ਯੰਗ ਪੀਪਲ, ਟੀਨੇਜਰ, ਇਵਨ ਉਸ ਤੋਂ ਛੋਟੇ ਬੱਚੇ ਵੀ ਬਹੁਤ ਬਿਮਾਰ ਹੋਏ ਆ, ਮੌਤ ਵੀ ਹੋਈ ਹੈ। ਸੋ ਇਸ ਸੇਮ ਵਾਇਰਸ ਹੈਗਾ, ਉਹਦਾ ਕੁਝ ਡਿਫਰੈਂਟ ਕਿਸਮ ਸਮਝ ਲਓ, ਡਿਫਰੈਂਟ ਵੇਰੀਐਂਟ, ਜਿੱਦਾਂ ਅੰਬ ਦੀਆਂ ਬਹੁਤ ਸਾਰੀਆਂ ਅਲੱਗ-ਅਲੱਗ ਕਿਸਮਾਂ ਹੁੰਦੀਆਂ ਅੰਬਾਂ ਦੀਆਂ ਜੀ। ਬਟ ਦ ਗੁੱਡ ਨਿਊਜ਼, ਚੰਗੀ ਨਿਊਜ਼ ਇਹ ਹੈਗੀ ਹੈ ਕਿ ਜਿਹੜੇ ਸਾਡੇ ਵੈਕਸੀਨ ਹੈਗੇ ਤਿੰਨੋਂ ਹੀ, ਮੋਡਰਨਾ, ਫਾਈਜ਼ਰ, ਜੌਨਸਨ ਐਂਡ ਜੌਨਸਨ, ਇਹ ਤਿੰਨੋਂ ਹੀ ਉਹਨੂੰ ਕਵਰ ਕਰਦੇ ਚੰਗੀ ਤਰ੍ਹਾਂ, ਡੈਲਟਾ ਵੇਰੀਐਂਟ ਨੂੰ ਵੀ। ਇੰਡੀਆ ਵਿੱਚ ਵੀ ਇੰਨਾ ਨੁਕਸਾਨ ਤਾਂ ਹੀ ਹੋਇਆ ਕਿ ਵੈਕਸੀਨੇਟਡ ਨਹੀਂ ਸੀਗੀ, 1% ਤੋਂ ਵੀ ਘੱਟ ਲੋਕ ਵੈਕਸੀਨੇਟਡ ਸੀਗੇ ਇੰਡੀਆ ਦੇ ਵਿੱਚ, ਤੇ ਫਿਰ ਉਹ ਦੇ ਵਰ ਕਾਟ ਆਫ ਗਾਰਡ ਐਂਡ ਮਾਸਕ ਵੀ ਨਹੀਂ ਸੀ ਕੋਈ ਪਾ ਰਿਹਾ, ਉਹਨਾਂ ਨੇ ਸਮਝਿਆ ਕਿ ਸਭ ਠੀਕ ਹੈ ਜੀ, ਅਸੀਂ ਤੇ ਇਹਨੂੰ ਫਤਿਹ ਕਰ ਲਿਆ। ਪਰ ਉਹ ਜਦੋਂ ਗਾਰਡ ਤੁਸੀਂ ਛੱਡਦੇ ਹੋ ਉਦੋਂ ਦੁਬਾਰਾ ਨਿਕਲ ਆਉਂਦਾ। ਸੋ ਹਾਲੇ ਵੀ ਫੁੱਲ ਪ੍ਰੀਕਾਸ਼ਨ ਰੱਖਣੀ ਚਾਹੀਦੀ ਹੈ। ਵੈਕਸੀਨੇਟ ਜੇ ਆਪਾਂ ਕਰਾਂਗੇ ਤੇ ਡੈਲਟਾ ਵਾਲੇ ਤੋਂ ਵੀ ਕਵਰਡ ਹੈਗੇ ਆ। ਤੇ ਬਾਕੀ ਇੰਡੋਰ ਵਿੱਚ ਅਸੀਂ ਤੇ ਕਹਿੰਦੇ ਕਿ ਮਾਸਕ ਹਾਲੇ ਵੀ ਪਾ ਕੇ ਰੱਖੋ, ਥੋੜੀ ਬਹੁਤ ਜਿੰਨੀ ਵੀ ਤੁਸੀਂ ਪ੍ਰੀਕਾਸ਼ਨ ਲੈ ਸਕਦੇ ਹੋ, ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹੋ, ਉਹ ਕਰੋ ਜੀ। ਥੈਂਕ ਯੂ ਜੀ, ਥੈਂਕ ਯੂ ਫॉर योर ਕਾਲ। ਸੋ ਇੱਕ ਵਾਰੀ ਫਿਰ ਥੋੜਾ ਜਿਹਾ ਬਰੀਫਲੀ ਜੇ ਤੁਸੀਂ ਦੱਸ ਦਿਓ, ਕਿਉਂਕਿ ਡਾਕਟਰ ਵਿੱਚ ਬਹੁਤ ਸਾਰੇ ਲੋਕ ਫੇਕ ਇਨਫੋਰਮੇਸ਼ਨ ਜਾਂ ਮਿਸ ਇਨਫੋਰਮੇਸ਼ਨ ਦਾ ਸ਼ਿਕਾਰ ਹੋ ਜਾਂਦੇ ਵੀ ਇਹਦੇ ਵਿੱਚ ਪਤਾ ਨਹੀਂ ਕੀ ਆ, ਇਹਦੇ ਵਿੱਚ ਖੁਦ ਕੋਵਿਡ-19 ਜਿਹੜਾ ਹੈ ਉਹਨਾਂ ਨੇ ਪਾਇਆ ਆ ਜਾਂ ਕਿੱਦਾਂ ਆ। ਜੇ ਤੁਸੀਂ ਥੋੜਾ ਜਿਹਾ ਦੱਸ ਦਿਓ ਵੀ ਹਾਊ ਡਜ਼ ਦਿਸ ਵੈਕਸੀਨ ਵਰਕ। ਹਾਂਜੀ, ਸੋ ਵੈਕਸੀਨ ਵਰਕਸ ਬਾय ਪ੍ਰੋਵਾਈਡਿੰਗ ਐਂਟੀਬਾਡੀ, ਜਿਹੜੀ ਸਾਡੀ ਬਾਡੀ ਦੇ ਅੰਦਰ, ਸਾਡੇ ਸਰੀਰ ਦੇ ਅੰਦਰ ਐਸਾ ਤੱਤ ਜਿਹੜਾ ਪੈਦਾ ਕੀਤਾ ਜਾਏ ਵੈਕਸੀਨ ਦੇ ਨਾਲ ਕਿ ਜਿਹੜਾ ਵਾਇਰਸ ਹੈ ਉਹ ਤੁਹਾਡੀ ਬਾਡੀ ਤੇ ਅਟੈਚ ਨਹੀਂ ਕਰ ਪਾਉਂਦਾ। ਸੋ ਜੇ ਮੈਨੂੰ ਕੋਵਿਡ ਹੈਗਾ ਤੇ ਮੈਂ ਨਿੱਛ ਮਾਰਾਂ ਜਾਂ ਖੰਘਾਂ, ਤੁਸੀਂ ਮੇਰੇ ਸਾਹਮਣੇ ਖੜੇ ਹੋ ਤੇ ਮੇਰੇ ਨਿੱਛ ਵਿੱਚੋਂ ਨਿਕਲਿਆ ਵਾਇਰਸ, ਪਰ ਉਹ ਤੁਹਾਡੀ ਬਾਡੀ ਦੇ ਅੰਦਰ ਅਟੈਚ ਨਹੀਂ ਕਰ ਪਾਏਗਾ, ਤੁਹਾਨੂੰ ਤੁਹਾਡੇ ਅੰਦਰ ਪ੍ਰਵੇਸ਼ ਨਹੀਂ ਕਰ ਪਾਏਗਾ, ਐਂਟਰ ਨਹੀਂ ਕਰ ਸਕੇਗਾ ਤੁਹਾਡੀ ਬਾਡੀ ਨੂੰ। ਇਹ ਵੈਕਸੀਨ ਪੈਦਾ ਕਰ ਰਹੀ ਹੈ ਇਹੋ ਜਿਹੀ ਤੁਹਾਡੇ ਅੰਦਰ ਕਪੈਸਿਟੀ, ਤੁਹਾਡੇ ਅੰਦਰ क्षमता ਪੈਦਾ ਕਰ ਰਹੀ ਹੈ ਕਿ ਤੁਸੀਂ ਉਸ ਤੋਂ ਬਚੇ ਰਹੋ। ਇਹਦੇ ਵਿੱਚ ਵਾਇਰਸ ਨਹੀਂ ਹੈਗਾ, ਉਹਦਾ DNA ਵੀ ਨਹੀਂ ਹੈਗਾ, ਉਹਦਾ RNA ਹੈਗਾ, ਜਿਹੜਾ ਕਿ ਤੁਹਾਡੀ ਬਾਡੀ ਐਸੀ ਇੱਕ ਪ੍ਰੋਟੀਨ ਬਣਾਏਗੀ ਜਿਹੜਾ ਕਿ ਉਸ ਵਾਇਰਸ ਨੂੰ ਤੁਹਾਡੇ ਉੱਪਰ ਅਟੈਚ ਹੋਣ ਤੋਂ ਰੋਕੇਗੀ। ਸੋ ਹੁਣ ਮਿਲੀਅਨ ਆਫ ਡੋਸਸ ਮਿਲ ਚੁੱਕੇ ਨੇ ਇੱਥੇ ਸਾਡੇ ਕੈਲੀਫੋਰਨੀਆ, ਨਾਰਥਰਨ ਕੈਲੀਫੋਰਨੀਆ, ਬੇ ਏਰੀਆ ਵਿੱਚ ਤੇ ਬਹੁਤ ਸਾਰੀ ਕਾਉਂਟੀਜ਼ ਦੇ 70% penetration ਹੈਗੀ, 70% of the population has been vaccinated। ਤੇ ਉਹ ਸਭ ਕਰਕੇ ਵੀ ਕੋਈ ਐਸੇ ਪ੍ਰੂਵਨ ਕੇਸ ਨਹੀਂ ਆਏ ਕਿ ਇਹਦੇ ਨਾਲ ਕੋਈ ਬਹੁਤ ਨੁਕਸਾਨ ਹੋਇਆ। ਪਰ ਜੇ ਤੁਸੀਂ ਕੋਵਿਡ-19 ਦੇ ਨੰਬਰਸ ਦੇਖੋ ਤੇ ਜਨਵਰੀ ਤੋਂ ਜਦੋਂ ਵੈਕਸੀਨੇਸ਼ਨ ਸ਼ੁਰੂ ਹੋਈ ਹੈ, ਜਨਵਰੀ ਫਰਵਰੀ ਵਿੱਚ ਕਾਫੀ ਲੋਕਾਂ ਨੂੰ ਲੱਗਣੀ ਸ਼ੁਰੂ ਹੋ ਗਈ, ਸੈਂਟਰਸ ਖੁੱਲ ਰਹੇ ਸੀ। ਮਾਰਚ ਤੋਂ ਨਵੇਂ ਕੇਸਿਸ ਦੇ ਨੰਬਰ ਇੱਕਦਮ ਡ੍ਰੌਪ ਕੀਤੇ ਹੈ, ਇੱਕਦਮ। ਤੁਸੀਂ ਗ੍ਰਾਫ ਵਿੱਚ ਦੇਖੋ ਤੇ ਤੁਹਾਨੂੰ ਸਮਝ ਆਏਗੀ ਕਿ ਜਿਸ ਤਰ੍ਹਾਂ ਬਿਲਕੁਲ ਕੋਈ ਚੀਜ਼ 100 ਦੀ ਸਪੀਡ ਤੋਂ 0 ਦੀ ਸਪੀਡ ਤੇ ਆ ਗਈ, ਇਸ ਤਰ੍ਹਾਂ ਨਵੇਂ ਕੇਸਿਸ ਦੇ ਨੰਬਰ ਡ੍ਰੌਪ ਕੀਤੇ। ਇਹਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਵੈਕਸੀਨ ਇਜ਼ ਹਾਈਲੀ ਇਫੈਕਟਿਵ, ਇਟਸ ਸੇਫ, ਤੇ ਤੁਹਾਨੂੰ ਮੁਫਤ ਉਪਲਬਧ ਹੈਗੀ ਹੈ। ਕੋਈ ਤੁਹਾਡੀ ਸਿਟੀਜ਼ਨਸ਼ਿਪ ਸਟੇਟਸ, ਇਮੀਗ੍ਰੇਸ਼ਨ ਸਟੇਟਸ ਕੋਈ ਨਹੀਂ ਦੇਖ ਰਿਹਾ, ਕੋਈ ਤੁਹਾਨੂੰ ਕੁਝ ਪੇ ਨਹੀਂ ਕਰਨਾ, ਸਿਰਫ ਆਪਣਾ ਕੋਈ ਆਈਡੀ ਲੈ ਕੇ ਜਾਣਾ ਹੈ ਕਿ ਤੁਹਾਡਾ ਨਾਂ ਕੀ ਹੈ, ਤੁਹਾਡਾ ਡੇਟ ਆਫ ਬਰਥ ਐਂਡ ਐਡਰੈਸ, ਡਰਾਈਵਰ ਲਾਇਸੈਂਸ ਹੋ ਸਕਦਾ ਹੈ, ਕੋਈ ਵੀ ਫਾਰਮ ਆਫ ਆਈਡੀ ਨਾਲ ਇਹ ਵੈਕਸੀਨ ਸਭ ਨੂੰ ਮੁਫਤ ਉਪਲਬਧ ਹੈਗੀ ਹੈ। ਐਂਡ ਸੋ ਜੋ ਜਿਹੜੀ ਕੋਈ ਚੀਜ਼ ਮੁਫਤ ਮਿਲ ਰਹੀ ਹੈ, ਇੰਨੀ ਇਫੈਕਟਿਵ ਹੈ, ਇੰਨੀ ਸੇਫ ਹੈ, ਇਹਨੂੰ ਲਵਾਉਣਾ ਬਹੁਤ ਜ਼ਰੂਰੀ ਹੈ, ਸਿਰਫ ਆਪਣੇ ਲਈ ਨਹੀਂ ਬਲਕਿ ਆਪਣੇ ਪਰਿਵਾਰ ਲਈ, ਆਪਣੀ ਕਮਿਊਨਿਟੀ, ਆਪਣੀ ਕੌਮ, ਸਭ ਜਿਹੜੇ ਤੁਹਾਡੇ ਆਸ-ਪਾਸ ਲੋਕ ਹੈਗੇ ਉਹਨਾਂ ਦੇ ਬਾਰੇ ਸੋਚ ਕੇ ਜਲਦ ਤੋਂ ਜਲਦ ਵੈਕਸੀਨ ਸਾਰੇ ਲਵਾਉਣ। ਅਸੀਂ ਤੇ ਇਹ ਸਭ ਨੂੰ ਬੇਨਤੀ ਕਰਨੇ ਆ। ਤੇ 12 ਤੋਂ 15 ਲਈ ਵੀ ਹੁਣੇ ਅਪਰੂਵ ਹੋ ਗਈ ਹੈ ਜੀ, ਤੇ ਜਿਹੜੇ 12 ਤੋਂ 15 ਸਾਲ ਵਾਲੇ ਬੱਚੇ ਨੇ, ਮੁੰਡੇ ਕੁੜੀਆਂ ਨੇ, ਉਹਨਾਂ ਨੂੰ ਵੀ ਲਵਾਈ ਜਾਏ ਜਲਦ ਤੋਂ ਜਲਦ। ਜੀ ਬਿਲਕੁਲ। 12 ਤੋਂ 15 ਸਾਲ ਵਾਲੇ ਉਹਨਾਂ ਦੇ ਪੇਰੈਂਟਸ ਆ, ਉਹ ਕਿਹੜੇ ਡਾਕੂਮੈਂਟ ਲੈ ਕੇ ਜਾਣ ਆਪਣੇ ਬੱਚਿਆਂ ਨੂੰ ਇਹ ਵੈਕਸੀਨ ਜਿਹੜਾ ਲਗਵਾ ਰਹੇ ਨੇ, ਉਹ ਕੀ ਦਸਤਾਵੇਜ਼ ਮੰਗਦੇ ਨੇ? ਕੋਈ ਵੀ ਅਗੇਨ ਕੋਈ ਫਾਰਮ ਆਫ ਆਈਡੀ, ਬੱਚਿਆਂ ਦੀ ਫਾਰਮ ਆਫ ਆਈਡੀ, ਜਿੱਦਾਂ ਸਕੂਲ ਦੀ ਆਈਡੀ ਹੁੰਦੀ ਹੈ, ਸਕੂਲ ਦੇ ਵਿੱਚ ਹਰ ਸਾਲ ਆਈਡੀ ਬੈਜ ਬਣਦੇ ਆ। ਲਾਇਸੈਂਸ ਤੇ ਨਹੀਂ ਹੈਗੇ ਬੱਚਿਆਂ ਕੋਲ, ਸੋ ਦੈਟ ਵਿਲ ਵਰਕ। ਨਹੀਂ ਤੇ ਜੇ ਬਰਥ ਸਰਟੀਫਿਕੇਟ ਹੈਗਾ ਬੱਚੇ ਦਾ ਜਾਂ ਪਾਸਪੋਰਟ ਹੈਗਾ, ਕੁਝ ਵੀ ਪੇਪਰ ਜਿਹਦੇ ਨਾਲ ਬੱਚੇ ਦੀ ਤਸਵੀਰ ਹੋਏ, ਉਹਦਾ ਨਾਂ ਹੋਏ, ਤਾਂ ਕਿ ਉਹ ਇੱਕ ਪ੍ਰੂਵ ਕਰ ਸਕਣ ਕਿ ਜਿਹੜਾ ਬੱਚਾ ਆਇਆ ਹੈ ਇਹੀ ਇਹਦਾ ਨਾਂ ਪਤਾ ਹੈਗਾ। ਦੈਟਸ ਆਲ। ਬਾਕੀ ਕੋਈ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਭਾਜੀ, ਕੋਈ ਇਮੀਗ੍ਰੇਸ਼ਨ ਸਟੇਟਸ ਕੋਈ ਨਹੀਂ ਪੁੱਛ ਰਿਹਾ, ਕੋਈ ਹੋਰ ਪੇਪਰ ਵਰਕ ਨਹੀਂ ਚਾਹੀਦਾ। ਤੇ ਇਹ ਸਭ ਦੀ ਕੋਸ਼ਿਸ਼ ਹੈਗੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਲਦੀ ਤੋਂ ਜਲਦੀ ਵੈਕਸੀਨੇਟ ਕੀਤਾ ਜਾਏ, ਤਾਂ ਹੀ ਅਸੀਂ ਇਸ ਨੂੰ
ਕੋਵਿਡ-19 ਦਾ ਜਿਹੜਾ ਪੈਂਡੈਮਿਕ ਹੈਗਾ, ਪ੍ਰਕੋਪ ਹੈਗਾ, ਇਹਨੂੰ ਹੋਰ ਕੰਟਰੋਲ ਕਰ ਸਕਦੇ ਹਾਂ। ਜੀ ਇੱਕ ਹੋਰ ਚੀਜ਼ ਵੈਸੇ ਤੁਸੀਂ ਪਹਿਲਾਂ ਇਸ ਦੇ ਬਾਰੇ ਥੋੜ੍ਹੀ ਗੱਲ ਕਰ ਤਾਂ ਦਿੱਤੀ ਆ। ਬਹੁਤ ਸਾਰੇ ਬੱਚਿਆਂ ਨੂੰ ਕਈ ਤਰੀਕੇ ਦੀਆਂ ਐਲਰਜੀਜ਼ ਹੁੰਦੀਆਂ, ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਵੀ ਜਿਹੜੀਆਂ ਉਹ ਹੁੰਦੀਆਂ ਆ, ਉਹਨਾਂ ਦੇ ਲਈ ਕੋਈ ਇਹ ਟੀਕਾ ਲਗਵਾਉਣ ਦੇ ਨਾਲ ਕੋਈ ਰਿਸਕ ਤਾਂ ਨਹੀਂ ਵੱਧ ਜਾਂਦਾ? ਹੁਣ ਸਰ ਪਹਿਲਾਂ ਵੀ ਅਸੀਂ ਗੱਲ ਕੀਤੀ, ਕਿਸੇ ਐਲਰਜੀ ਦੇ ਨਾਲ ਇਹਦਾ ਕੋਈ ਕਨੈਕਸ਼ਨ ਨਹੀਂ ਹੈਗਾ, ਤੇ ਜਿੰਨਾ ਕਿ ਅਸੀਂ ਦੱਸ ਸਕਦੇ ਹਾਂ ਕੋਈ ਰਿਸਕ ਨਹੀਂ ਵਧੇਗਾ ਕਿਸੇ ਵੀ ਚੀਜ਼ ਦਾ, ਤੇ ਲਵਾਉਣਾ ਚਾਹੀਦਾ ਟੀਕਾ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ। ਕੋਈ ਐਸਾ ਰੀਜ਼ਨ ਨਹੀਂ ਹੈਗਾ ਕਿ ਨਾ ਲਵਾਇਆ ਜਾਏ। ਜੀ ਆਪਣੇ ਨੈਕਸਟ ਕਾਲਰ ਨੇ ਹਰਬੰਸ ਕੌਰ ਜੀ। ਹਾਂਜੀ, ਕੀ ਸਵਾਲ ਹੈ ਤੁਹਾਡਾ ਜੀ? ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ, ਸਾਡੇ ਬੱਚੇ ਨੂੰ ਸਕਿਨ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ, ਛੋਟੇ ਹੁੰਦੇ ਤੋਂ ਹੀ। ਹੁਣ ਉਹ 28-29 ਸਾਲ ਦਾ ਹੈ, ਤੇ ਉਹਦੇ ਡਾਕਟਰ ਕਹਿੰਦੇ ਆ ਵੀ ਇਮਿਊਨ ਸਿਸਟਮ ਵਧਿਆ ਵਾ ਜ਼ਿਆਦਾ, ਤੇ ਉਹ ਦਵਾਈ ਲਵਾ ਸਕਦਾ ਕੋਈ? ਉਹਨਾਂ ਨੂੰ ਸਕਿਨ ਦੀ ਪ੍ਰੋਬਲਮ ਹੈਗੀ ਹੈ, ਕੋਈ ਆਟੋ ਇਮਿਊਨ ਕੰਡੀਸ਼ਨ ਜਿਸ ਤਰ੍ਹਾਂ ਕੋਈ ਹੋ ਸਕਦੀ ਹੈ। ਇਹਦਾ ਵੈਕਸੀਨ ਦੇ ਨਾਲ ਕੋਈ ਤਾਲੁਕ ਨਹੀਂ ਹੈਗਾ। ਹੁਣ 28-29 ਸਾਲ ਦੇ ਹੋ ਗਏ ਨੇ, ਤਾਂ ਵੈਕਸੀਨ ਲਵਾਉਣ ਵਿੱਚ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਹੋਏਗਾ, ਸਕਿਨ ਕੰਡੀਸ਼ਨ ਵਰਸ ਨਹੀਂ ਹੋਏਗੀ, ਲਵਾਉਣ ਨਾਲ ਫਾਇਦਾ ਹੀ ਹੋਏਗਾ। तो ਅਸੀਂ ਰეკਮੈਂਡ ਕਰਾਂਗੇ ਕਿ ਲਵਾਈ ਜਾਏ। ਜੀ ਥੈਂਕ ਯੂ ਜੀ। ਨੈਕਸਟ ਕਾਲਰ ਨੇ ਦਿਆਲ ਜੀ। ਦਿਆਲ ਸਿੰਘ ਜੀ, ਕੀ ਕੁਐਸਚਨ ਹੈ ਤੁਹਾਡਾ? ਮੇਰਾ ਕੁਐਸਚਨ ਇਹ ਹੈ ਜੀ ਕਿ ਮੈਂ ਟੀਕੇ ਲਵਾਏ ਸੀਗੇ ਜੀ ਆਪਣੇ ਕੋਵਿਡ ਦੇ ਜੀ, ਤੇ ਲਵਾਏ ਤਾਂ ਮੈਂ ਅੱਖਾਂ ਦੀ ਸਰਜਰੀ ਕਰਾਈ ਹੋ ਸੀਗੀ। ਇਹ ਨਹੀਂ ਪਤਾ ਵੀ ਹੁਣ ਉਹ ਤੇ ਬਾਅਦ ਐਲਰਜੀ ਨਹੀਂ ਅੱਖਾਂ ਦੀ ਹਟਦੀ ਮੇਰੀ। ਅੱਖਾਂ 'ਚ ਕੀ? ਅੱਛਾ ਸਵਾਲ ਹੈ ਜੀ। ਤੁਸੀਂ ਅੱਖਾਂ ਦੀ ਸਰਜਰੀ ਕਰਾਈ ਤੁਸੀਂ ਤੇ ਅੱਖਾਂ ਦੀ ਐਲਰਜੀ ਹੋ ਰਹੀ ਹੈ? ਅੱਖਾਂ ਤੇ ਐਲਰਜੀ ਹੋਣ ਲੱਗ ਪਈ ਮੇਰੀ ਟੀਕਿਆਂ ਤੋਂ ਬਾਅਦ। ਸਰਜਰੀ ਐਂਡ ਟੀਕਿਆਂ ਤੋਂ ਬਾਅਦ, ਰਾਈਟ? ਪਹਿਲਾਂ ਸਰਜਰੀ ਕਰਾਈ, ਫਿਰ ਟੀਕੇ ਲੱਗੇ, ਤੇ ਫਿਰ ਤੁਹਾਡੇ ਐਲਰਜੀਜ਼ ਹੋਣੀਆਂ ਸ਼ੁਰੂ ਹੋ ਗਈਆਂ। ਯਾਨੀ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਵੀ ਮਤਲਬ ਸਰਜਰੀ ਕਰਾਈ ਤਾਂ ਪਹਿਲਾਂ ਦੀ ਹੋਈ ਓ ਆ, ਠੀਕ ਹੈ, ਤੇ ਲੇਕਿਨ ਇਹ ਮੇਰੇ ਪਹਿਲਾਂ ਕਦੇ ਐਲਰਜੀ ਨਹੀਂ ਹੋਈ, ਪਰ ਹੁਣ ਤਾਂ ਐਲਰਜੀ ਮੇਰੀ ਅੱਖਾਂ ਦੇ ਵਿੱਚੋਂ ਜਾਂਦੀ ਨਹੀਂ, ਖਾਜ ਹੁਣ ਹਟਦੀ ਨਹੀਂ। ਜੀ ਜੀ ਡਾਕਟਰ ਵਿਜ। ਹਾਂਜੀ, ਵਾਂਸ ਅਗੇਨ ਟੀਕੇ ਦੇ ਕਾਰਨ ਨਹੀਂ ਹੋਗੀ ਐਲਰਜੀ ਵਰਸ। ਅੱਖਾਂ ਦੀ ਐਲਰਜੀ ਦੀਆਂ ਡ੍ਰੌਪਸ ਮਿਲਦੀਆਂ ਨੇ, ਤੁਸੀਂ ਕੋਈ ਚੰਗੀ ਡ੍ਰੌਪ ਨਾਲ ਐਲਰਜੀ ਨੂੰ ਕੰਟਰੋਲ ਕਰ ਸਕਦੇ ਹੋ। ਪਰ ਇਹ ਕਿਤੇ ਵੀ ਉਹ ਜਿਹੜਾ VAERS ਵੈਕਸੀਨ ਐਡਵਰਸ ਇਫੈਕਟ ਰਿਪੋਰਟਿੰਗ ਸਿਸਟਮ ਹੈਗਾ, ਉਹ ਪਬਲਿਕ ਡੇਟਾਬੇਸ ਹੈਗਾ, ਕੋਈ ਵੀ ਚੈੱਕ ਕਰ ਸਕਦਾ ਜਾ ਕੇ, ਤੇ ਐਸੀ ਕੋਈ ਇਨਫੋਰਮੇਸ਼ਨ ਨਹੀਂ ਹੈ ਕਿ ਅੱਖਾਂ ਦੀ ਐਲਰਜੀ ਟੀਕੇ ਦੇ ਕਾਰਨ ਹੋਏ। ਜੀ ਥੈਂਕ ਯੂ। ਅਤੇ ਬਾਕੀ ਤੁਸੀਂ ਜ਼ਰੂਰ ਆਪਣੇ ਡਾਕਟਰ ਦੀ ਜਿਹੜੀ ਉਹ ਸਲਾਹ ਲਓ। ਆਪਣੇ ਜਿਹੜੇ ਜਿਨ੍ਹਾਂ ਤੋਂ ਤੁਸੀਂ ਆਈਜ਼ ਦੀ ਜਿਹੜੀ ਸਰਜਰੀ ਕਰਾਈ ਸੀ, ਆਈ ਸਰਜਨ ਦੇ ਨਾਲ ਵੀ ਕੰਟੈਕਟ ਕਰੋ, ਅਤੇ ਆਪਣੇ ਜਿਹੜੇ ਰੈਗੂਲਰ ਡਾਕਟਰ ਹੈਗਾ ਉਹਦੇ ਨੂੰ ਵੀ ਜਿਹੜਾ ਉਹ ਜ਼ਰੂਰ ਪੁੱਛੋ ਵੀ ਕੀ ਜਿਹੜੇ ਉਸ ਦੇ ਹੋਰ ਕਾਰਨ ਜਿਹੜੇ ਹੋ ਸਕਦੇ ਆ। ਸੋ ਡੈਫੀਨੇਟਲੀ ਜਿੱਦਾਂ ਪਹਿਲਾਂ ਵੀ ਡਾਕਟਰ ਵਿਜ ਨੇ ਕਿੰਨੀ ਵਾਰੀ ਦੱਸਿਆ, ਆਪਾਂ ਦੇਖ ਹੀ ਰਹੇ ਹਾਂ ਅਮਰੀਕਾ ਦੇ ਵਿੱਚ 150 ਮਿਲੀਅਨ ਤੋਂ ਵੱਧ ਜਿਹੜੇ ਲੋਕ ਆ ਉਹ ਹੁਣ ਵੈਕਸੀਨੇਟ ਜਿਹੜੇ ਹੋ ਚੁੱਕੇ ਆ। ਇਕੱਲਾ ਅਮਰੀਕਾ ਹੀ ਨਹੀਂ, ਹੁਣ ਬਹੁਤ ਸਾਰੇ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਵੀ ਮਿਲੀਅਨਸ ਆਫ ਜਿਹੜੇ ਲੋਕ ਆ, ਪੀਪਲ ਆ, ਉਹਨਾਂ ਨੇ ਵੈਕਸੀਨੇਸ਼ਨਸ ਜਿਹੜੀਆਂ ਉਹ ਲਵਾਈਆਂ ਆ। ਉਹ ਕਿਸੇ ਵੀ ਦਵਾਈ ਦੀ ਥੋੜ੍ਹੀ ਬਹੁਤੀ ਸਾਈਡ ਇਫੈਕਟ ਕਿਸੇ ਨੂੰ ਵੀ ਜਿਹੜੇ ਉਹ ਹੋ ਸਕਦੇ ਆ, ਪਰ ਇਸ ਦੇ ਕੋਈ ਵੀ ਐਡਵਰਸ ਸਾਈਡ ਇਫੈਕਟਸ ਜਿਹੜੇ ਆ ਉਹ ਬਹੁਤੇ ਜਿਹੜੇ ਉਹ ਦੇਖਣ ਨੂੰ ਨਹੀਂ ਮਿਲੇ। ਦਵਾਈ ਕਿਸੇ ਦੇ ਵੀ ਜਿਹੜੇ ਆ ਉਹ ਮਾੜੇ ਅਸਰ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ, ਪਰ ਲੱਖਾਂ ਹੀ ਕਰੋੜਾਂ ਲੋਕਾਂ ਦੇ ਉੱਤੇ ਹੁਣ ਜਿਹੜੀ ਲੱਗਣ ਤੋਂ ਬਾਅਦ ਉਹ ਠੀਕ ਨੇ। ਉਹਨਾਂ ਨੂੰ ਦੁਬਾਰਾ ਜਿਹੜਾ ਕੋਵਿਡ ਹੋਣ ਦੇ ਚਾਂਸਿਸ ਹੁਣ ਦੁਬਾਰਾ ਪਹਿਲੋਂ ਨਾਲੋਂ ਜਿਹੜੇ ਉਹ ਘੱਟ ਹੈਗੇ ਨੇ। ਸੋ ਡੈਫੀਨੇਟਲੀ ਜਿਨ੍ਹਾਂ ਨੇ ਨਹੀਂ ਲਗਵਾਈ ਉਹਨਾਂ ਨੂੰ ਇਹੀ ਬੇਨਤੀ ਕਰ ਰਹੇ ਆ ਸਾਰੇ ਜਾਣੇ ਵੀ ਜਲਦ ਤੋਂ ਜਲਦ ਜਿਹੜੀਆਂ ਉਹ ਵੈਕਸੀਨਸ ਆ ਉਹ ਲਗਵਾ ਲਓ। ਇੱਕ ਹੋਰ ਕੁਐਸਚਨ ਡਾਕਟਰ ਵਿਜ ਜਿਹੜਾ ਮੈਂ ਪੁੱਛਣਾ ਚਾਹੁੰਦਾ ਆ ਵੀ ਜਦੋਂ ਪਹਿਲੋਂ ਸ਼ੁਰੂਆਤ ਦੇ ਵਿੱਚ ਕੋਵਿਡ-19 ਸੀਗਾ, ਬੱਚਿਆਂ ਨੂੰ ਕਈਆਂ ਨੂੰ ਹੋਇਆ, ਕੋਈ ਸਿੰਪਟਮਸ ਨਹੀਂ ਸੀਗੇ, ਏਸਿਮਟੋਮੈਟਿਕ ਸੀਗੇ, ਹੋ ਕੇ ਹਟ ਗਿਆ, ਜਾਂ ਬਹੁਤ ਮਾਈਲਡ ਸਿੰਪਟਮਸ ਜਿਹੜੇ ਉਹਨਾਂ ਦੇ ਰਹੇ, ਕੀ ਉਹਨਾਂ ਬੱਚਿਆਂ ਨੂੰ ਵੀ ਫਿਰ ਵੈਕਸੀਨ ਲਗਵਾ ਲੈਣੀ ਚਾਹੀਦੀ ਆ ਕਿ ਅਜੇ ਉਹਨਾਂ ਦੀ ਸਰੀਰ ਦੇ ਦੁਆਰਾ ਬਣਾਏ ਗਏ ਐਂਟੀਬਾਡੀਜ਼ ਹੋਣਗੇ? ਹਾਂਜੀ, ਇਹ ਬਹੁਤ ਅੱਛਾ ਕੁਐਸਚਨ ਹੈਗਾ ਕਿ ਪੋਸਟ ਕੋਵਿਡ ਜਿਹਨੂੰ ਕੋਵਿਡ ਹੋਇਆ ਉਹਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ ਜਾਂ ਨਹੀਂ। ਤੇ ਅਸੀਂ ਇਹ ਸਮਝਦੇ ਹਾਂ ਕਿ ਕਰੀਬ 3 ਮਹੀਨੇ ਤੱਕ ਉਹਦੀ ਪ੍ਰੋਟੈਕਸ਼ਨ ਹੈਗੀ ਹੈ ਕੋਵਿਡ ਹੋਣ ਤੋਂ ਬਾਅਦ ਜੀ। ਤੋਂ ਉਸ ਤੋਂ ਬਾਅਦ 3 ਮਹੀਨੇ ਬਾਅਦ ਰਿਸਕ ਉਹ ਨਹੀਂ ਹੋ ਜਾਂਦਾ, ਵਾਪਸ ਰਿਸਕ ਸ਼ੁਰੂ ਹੋ ਜਾਂਦਾ। ਦੂਜੀ ਵਾਰੀ ਵੀ ਹੋ ਸਕਦਾ। ਇਸ ਤਰ੍ਹਾਂ ਵੀ ਬਹੁਤ ਸਾਰੇ ਲੋਕ ਹੈ ਜਿਹਨਾਂ ਨੂੰ ਦੋ ਵਾਰੀ ਹੋਇਆ ਜੀ। ਸੋ ਜੇ ਕੋਵਿਡ ਹੋਇਆ ਵੀ ਹੈ ਤੇ ਠੀਕ ਹੋ ਗਏ ਨੇ ਤੇ ਵੈਕਸੀਨ
ਵੈਕਸੀਨੇਟ ਹੋਣ ਦੀ ਚਾਂਸ ਹੈਗੀ ਹੈ, ਓਪਰਚੁਨਿਟੀ ਹੈਗੀ ਹੈ, ਤੇ ਉਹ ਕਰਾ ਲੈਣੀ ਚਾਹੀਦੀ ਹੈ ਕਿਉਂਕਿ ਦੁਬਾਰਾ ਵੀ ਹੋ ਸਕਦਾ। ਜੀ ਬਿਲਕੁਲ। ਸੋ ਬਿਲਕੁਲ ਸਰੋਤਿਓ, ਜਿਨ੍ਹਾਂ ਨੇ ਅਜੇ ਤੱਕ ਨਹੀਂ ਵੈਕਸੀਨ ਲਗਵਾਈ, ਜੇ ਵੈਕਸੀਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਆ ਤਾਂ ਜਿਹੜੀ ਕੈਲੀਫੋਰਨੀਆ ਦੀ ਵੈਬਸਾਈਟ ਆ vaccinatall58.com, ਅਤੇ ਜੇ ਤੁਸੀਂ ਉਸ ਦੇ ਲਈ ਸਾਈਨ ਅਪ ਕਰਨਾ, ਆਪਣੀ ਅਪੁਆਇੰਟਮੈਂਟ ਬਣਾਉਣੀ ਆ, ਦੇਖਣਾ ਵੀ ਤੁਹਾਡੇ ਨਜ਼ਦੀਕ ਕਿੱਥੇ ਇਹ ਵੈਕਸੀਨੇਸ਼ਨਸ ਲੱਗ ਰਹੀਆਂ ਆ, myturn.ca.gov। ਇਹ ਇਕੱਲੇ ਕੈਲੀਫੋਰਨੀਆ ਨਹੀਂ, ਅਮਰੀਕਾ ਦੇ ਵਿੱਚ ਸਾਰੇ ਹੀ ਸੂਬਿਆਂ ਦੇ ਵਿੱਚ ਮੁਫਤ ਦੇ ਵਿੱਚ ਜਿਹੜੀਆਂ ਤਕਰੀਬਨ ਮੈਨੂੰ ਲੱਗਦਾ ਹੈ ਵੈਕਸੀਨੇਸ਼ਨ ਜਿਹੜੀਆਂ ਉਹ ਲੱਗ ਰਹੀਆਂ। ਫੈਡਰਲ ਸਰਕਾਰ ਨੇ ਕਿਹਾ ਆ ਵੀ ਸਾਰਿਆਂ ਨੂੰ ਜਿਹੜੀਆਂ ਅਸੀਂ ਵੈਕਸੀਨ ਲਾਉਣੀਆਂ ਆ। ਆਲਦੋ ਆਪਾਂ ਦੇਖ ਰਹੇ ਹਾਂ ਵੀ ਸਲੋ ਡਾਊਨ ਹੋ ਗਿਆ ਹੈ ਫੁੱਲੀ ਵੈਕਸੀਨੇਟ ਹੋਣ ਵਾਲੇ ਜਿਹੜੇ ਲੋਕਾਂ ਦੇ ਵਿੱਚ ਜਿਹੜੀ ਖੜੋਤ ਜਿਹੜੀ ਉਹ ਆ ਗਈ ਹੈ, ਸਲੋ ਡਾਊਨ ਹੋ ਗਿਆ ਆ। ਸੋ ਉਸ ਨੂੰ ਪੁਸ਼ ਕਰਨ ਦੇ ਲਈ ਡਾਕਟਰ ਵਿਜ ਕੀ ਤੁਸੀਂ ਜਿਹੜੇ ਸੁਣਨ ਵਾਲੇ ਆ, ਦੇਖਣ ਵਾਲੇ, ਉਹਨਾਂ ਨੂੰ ਕੀ ਬੇਨਤੀ ਅਪੀਲ ਕਰਨਾ ਚਾਹੁੰਦੇ ਆ? ਅਸੀਂ ਦੁਬਾਰਾ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਲੋ ਡਾਊਨ ਤਾਂ ਜ਼ਰੂਰ ਹੋ ਗਿਆ, ਪਰ ਖਤਮ ਨਹੀਂ ਹੋਇਆ ਇਹ ਵਾਇਰਸ। ਇਹ ਇੱਥੇ ਹੈਗਾ ਤੇ ਦੁਬਾਰਾ ਵੀ ਆ ਸਕਦਾ। ਜੇ ਕੋਈ ਵੀ ਚੀਜ਼ ਅਸੀਂ ਕਰਨੇ ਉਹਦਾ ਕੁਝ ਰਿਸਕ ਹੁੰਦਾ, ਕੁਝ ਬੈਨੀਫਿਟ ਹੁੰਦਾ। ਤੁਸੀਂ ਸਵੇਰੇ ਘਰ ਤੋਂ ਨਿਕਲਦੇ ਹੋ, ਕਾਰ ਚਲਾ ਕੇ ਕੰਮ ਤੇ ਜਾਂਦੇ ਹੋ, ਉਹਦਾ ਵੀ ਰਿਸਕ ਹੈਗਾ, ਪਰ ਤੁਸੀਂ ਫਿਰ ਵੀ ਰੋਜ਼ ਜਾਂਦੇ ਹੋ ਕਿਉਂਕਿ ਉਹਦਾ ਬੈਨੀਫਿਟ ਤੁਸੀਂ ਸੋਚੋਗੇ ਕੰਮ ਤੇ ਜਾਵਾਂਗੇ ਤੇ ਪੈਸੇ ਕਮਾਵਾਂਗੇ, ਕੁਝ ਕੰਮ ਕਰਾਂਗੇ। ਸੋ ਇਸੇ ਤਰ੍ਹਾਂ ਜੇ ਵੈਕਸੀਨ ਦੇ ਬਾਰੇ ਸੋਚਿਆ ਜਾਏ ਤੇ ਇਹਦਾ ਜਿਹੜਾ ਬੈਨੀਫਿਟ ਹੈਗਾ ਇਹ ਰਿਸਕ ਤੋਂ 100 ਗੁਣਾ ਜ਼ਿਆਦਾ ਹੈ। ਤੇ ਜੇ ਛੋਟਾ ਮੋਟਾ ਰਿਸਕ ਹੈਗਾ ਕਿਸੇ ਚੀਜ਼ ਦਾ, ਵੈਕਸੀਨ ਦੀ ਗੱਲ ਕਰ ਰਹੇ ਹਾਂ, ਉਸ ਤੋਂ ਬੈਨੀਫਿਟ ਇਹਦਾ 100 ਗੁਣਾ ਜ਼ਿਆਦਾ ਹੈ। ਜਾਨ ਬਚ ਸਕਦੀ ਹੈ, ਤੁਸੀਂ ਆਪਣੀ ਜਾਨ ਬਚਾ ਸਕਦੇ ਹੋ, ਆਪਣੇ ਪਰਿਵਾਰ ਨੂੰ ਬਚਾ ਸਕਦੇ ਹੋ। ਸੋ ਉਹ ਜਿਹੜਾ ਰਿਸਕ ਹੈਗਾ ਉਹਨਾਂ ਰਿਸਕ ਲੈਣਾ ਲਾਜ਼ਮੀ ਹੈਗਾ, ਲੈਜਿਟਿਮੇਟ ਹੈਗਾ, ਕਿਉਂਕਿ ਉਹਦਾ ਫਾਇਦਾ ਬਹੁਤ ਜ਼ਿਆਦਾ ਹੈ। ਸੋ ਇਹੀ ਬੇਨਤੀ ਕਰਾਂਗੇ ਦੁਬਾਰਾ ਕਿ ਜਲਦੀ ਤੋਂ ਜਲਦੀ ਜੋ ਵੀ ਕੋਈ ਅਨਵੈਕਸੀਨੇਟਡ ਹੈਗਾ ਉਹਨੂੰ ਵੈਕਸੀਨੇਟ ਕੀਤਾ ਜਾਏ, ਤੇ ਸਪੈਸ਼ਲੀ ਖਾਸ ਕਰਕੇ ਜਿਹੜੇ 12 ਤੋਂ 15 ਸਾਲ ਵਾਲੇ ਹੈਗੇ ਜਿਨ੍ਹਾਂ ਦੇ ਉੱਤੇ ਹੁਣ ਅਸੀਂ ਫੋਕਸ ਕਰ ਰਹੇ ਹਾਂ, ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਤਾਦਾਦ ਵਿੱਚ ਵੈਕਸੀਨੇਟ ਕੀਤਾ ਜਾਏ। ਜੀ ਬਿਲਕੁਲ। ਸੋ ਡੈਫੀਨੇਟਲੀ ਇਸ ਦੇ ਜਿਹੜੇ ਜਿੱਦਾਂ ਕਹਿ ਰਹੇ ਆ ਵੀ ਬੈਨੀਫਿਟਸ ਆਊਟਵੇ ਜਿਹੜੇ ਕਰਦੇ ਨੇ ਬਾਕੀ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੂੰ। ਸੋ ਡੈਫੀਨੇਟਲੀ ਜਿਨ੍ਹਾਂ ਨੇ ਅਜੇ ਤੱਕ ਵੈਕਸੀਨ ਜਿਹੜੀ ਨਹੀਂ ਲਗਵਾਈ ਉਹ ਲਗਵਾਓ। ਹਾਲ ਦੀ ਘੜੀ ਤਾਂ ਕੋਈ ਜਿਹੜੀ ਉਹ ਜ਼ਰੂਰੀ ਇਹਨਾਂ ਨੇ ਨਹੀਂ ਕੀਤੀ, ਪਰ ਪ੍ਰਾਈਵੇਟ ਜਿਹੜੀਆਂ ਕੰਪਨੀਜ਼ ਆ ਉਹ ਕਰ ਸਕਦੀਆਂ ਆ। ਫੈਡਰਲ ਤੌਰ ਦੇ ਉੱਤੇ ਜਦੋਂ ਤੁਸੀਂ ਜਹਾਜ਼ 'ਚ ਸਫ਼ਰ ਕਰਦੇ ਆ ਜਾਂ ਕਿਤੇ ਕਰਦੇ ਆ, ਉਹ ਹਾਲ ਦੀ ਘੜੀ ਤਾਂ ਕਹਿੰਦੇ ਵੀ ਮਾਸਕ ਜਿਹੜੇ ਉਹ ਲਾ ਕੇ ਰੱਖਣੇ ਆ, ਉਹ ਸਾਰਾ ਕੁਛ ਹੈਗਾ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਵੀ ਇਹ ਵੀ ਇਸ ਨੂੰ ਜਿਹੜਾ ਮੈਂਡੇਟਰੀ ਜਿਹੜੀ ਉਹ ਕਰ ਦੇਣ। ਸਕੂਲ ਦੇ ਵਿੱਚ ਹੋਰ ਬਹੁਤ ਸਾਰੀਆਂ ਵੈਕਸੀਨ ਜਿਹੜੀਆਂ ਆਲਰੇਡੀ ਮੈਂਡੇਟ ਹੈਗਾ ਉਸ ਦੇ ਉੱਤੇ ਵੀ ਇਹ ਲੱਗੀਆਂ ਹੋਣਗੀ, ਤਾਂ ਹੀ ਤੁਹਾਡੇ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਜਿਹੜਾ ਉਹ ਆਉਣ ਦਿੱਤਾ ਜਾਊਗਾ, ਐਡਮਿਸ਼ਨ ਮਿਲੂਗਾ। ਸੋ ਮੇ ਬੀ ਇਸ ਨੂੰ ਵੀ ਜਿਹੜਾ ਉਸ ਦੇ ਵਿੱਚ ਐਡ ਕਰ ਦਿੱਤਾ ਜਾਵੇ। ਉਹ ਅਜੇ ਹੈ ਨਹੀਂ ਆ, ਪਰ ਇਹ ਆ ਵੀ ਜਿੱਦਾਂ ਇੱਕ ਪਹਿਲੋਂ ਕਾਲਰ ਆਏ ਸੀ ਵੀ ਉਹਨਾਂ ਦੇ ਕਈਆਂ ਦੇ ਛੋਟੇ ਬੱਚੇ ਜਿਹੜੇ ਹੋਰ ਵਨਰੇਬਲ ਗਰੁੱਪ ਦੇ ਵਿੱਚ ਆਉਂਦੇ ਆ, ਜਿਨ੍ਹਾਂ ਨੂੰ ਪਹਿਲੋਂ ਕੁਛ ਹੋਰ ਪ੍ਰੋਬਲਮਸ ਹੈਗੀਆਂ। ਸੋ ਉਹਨਾਂ ਦੇ ਬਚਾਅ ਲਈ, ਆਪਣੇ ਬੱਚਿਆਂ ਦੇ ਬਚਾਅ ਲਈ, ਸਾਰਿਆਂ ਦੇ ਬਚਾਅ ਲਈ ਇਹ ਜ਼ਰੂਰ ਜਿਹੜਾ ਆ ਵੈਕਸੀਨੇਟ ਜਿਹੜਾ ਉਹ ਤੁਸੀਂ ਕਰਵਾ ਸਕਦੇ ਆ। ਸੋ ਡਾਕਟਰ ਪੰਕਜ ਵਿਜ, ਬੇਸਿਕਲੀ ਆਪਾਂ ਰਾਈਟ ਨਾਓ ਜਿੱਦਾਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਵੀ ਇਹ ਅਜੇ ਗਿਆ ਨਹੀਂ ਆ, ਸਲੋ ਡਾਊਨ ਜ਼ਰੂਰ ਹੋਇਆ ਹੈ। ਉਸ ਤੋਂ ਬਚਾਅ ਲਈ ਜਿੰਨੀ ਦੇਰ ਤੱਕ ਹਰਡ ਇਮਿਊਨਿਟੀ ਉਹ ਸਾਰਾ ਕੁਛ ਨਹੀਂ ਹੁੰਦਾ, ਵੱਧ ਤੋਂ ਵੱਧ ਵੈਕਸੀਨੇਟ ਹੋਣਾ ਆ। ਸੋ ਵੀ ਹੈਵ ਟੂ ਲਿਵ ਵਿਦ ਇਟ। ਬਹੁਤ ਸਾਰੇ ਲੋਕ ਜਿਹੜੇ ਐਕਸਟਰਾ ਕੌਸ਼ੀਅਸ ਵੀ ਹੋ ਜਾਂਦੇ, ਯਾਰ ਮੈਂ ਇੱਥੇ ਨਹੀਂ ਜਾਣਾ, ਮੈਂ ਉੱਥੇ ਨਹੀਂ ਜਾਣਾ, ਮੈਂ ਇਹ ਨਹੀਂ ਕਰਨਾ, ਮੈਂ ਉਹ ਨਹੀਂ ਕਰਨਾ, ਵੀ ਮੈਨੂੰ ਅਜੇ ਨਾ ਹੋ ਜੇ, ਉਹਦਾ ਨਾ ਹੋ ਜੇ। ਡਰ ਇੱਕ ਇੱਦਾਂ ਦਾ ਵੀ ਲੋਕਾਂ ਦੇ ਮਨਾਂ ਦੇ ਵਿੱਚ ਆ। ਸੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਭਾਈ ਇੰਨਾ ਜ਼ਿਆਦਾ ਡਰਨ ਦੀ ਵੀ ਜ਼ਰੂਰਤ ਨਹੀਂ ਆ, ਗੋ ਅਬਾਊਟ ਯੂਰ ਲਾਈਫ। ਹਾਂ ਬਿਲਕੁਲ, ਕਿ ਮਤਲਬ ਕਿਸੇ ਚੀਜ਼ ਦੀ ਜਦੋਂ ਤੁਹਾਨੂੰ ਸਮਝ ਆ ਜਾਂਦੀ ਹੈ, ਉਹ ਸਮਝ ਆਉਣ ਦੇ ਨਾਲ ਹੀ ਤੁਸੀਂ ਉਹਦੇ ਨੂੰ ਮੈਨੇਜ ਕਰ ਸਕਦੇ ਹੋ, ਰਾਈਟ। ਕੋਈ ਵੀ ਪ੍ਰੋਬਲਮ ਹੈਗੀ, ਅੱਛਾ ਜੀ ਕਾਹਦੇ ਨਾਲ ਹੋਈ ਹੈ, ਜਿੱਦਾਂ ਪਹਿਲੇ ਪੁਰਾਣੇ ਜ਼ਮਾਨੇ 'ਚ ਸੋਚਦੇ ਸੀ ਕਿ ਮਲੇਰੀਆ ਹੋ ਜਾਂਦਾ ਸੀ, ਕਿਸੇ ਜਾਦੂ ਟੂਣੇ ਨਾਲ ਹੋ ਜਾਂਦਾ ਸੀ, ਜਾਂ ਲੋਕੀ ਹੋਰ ਕਈ ਪੁੱਠੀਆਂ ਸਿੱਧੀਆਂ ਚੀਜ਼ਾਂ ਕਰਦੇ ਸੀ। ਹੁਣ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਸਪਰੈਡ ਹੋ ਰਹੀ ਹੈ, ਕੀ ਚੀਜ਼ ਹੈਗੀ ਹੈ, ਕਿਸ ਤਰ੍ਹਾਂ ਉਹਨੂੰ ਰੋਕਣਾ ਹੈ, ਤੇ ਕਿਸੇ ਨੂੰ ਟੱਚ ਕਰਨ ਨਾਲ ਨਹੀਂ ਸਪਰੈਡ ਹੋ ਰਹੀ ਹੈ, ਖੰਘਣ ਜਾਂ ਨਿੱਛ ਮਾਰਨ ਨਾਲ, ਜਿਹੜਾ ਰੈਸਪੀਰੇਟਰੀ ਸਿਕ੍ਰੀਸ਼ਨਸ ਨਾਲ ਹੋ ਰਹੀ ਹੈ। ਇੰਨੀ ਸਮਝ ਆ ਗਈ ਹੈ, ਹੁਣ ਸਮਝ ਆ ਗਈ ਹੈ ਕਿ ਵੈਕਸੀਨ 99% ਤੁਹਾਨੂੰ ਪ੍ਰੋਟੈਕਟ ਕਰੇਗੀ ਸੀਰੀਅਸਲੀ ਇਲ ਹੋਣ ਤੋਂ। ਜੀ ਸੋ ਆਪਣੀ ਮਤਲਬ ਪ੍ਰੀਕਾਸ਼ਨ ਲੈ ਕੇ ਤੁਸੀਂ ਆਪਣੀ ਨਾਰਮਲ ਲਾਈਫ ਰਿਜ਼ਿਊਮ ਕਰੋ ਜਿੰਨੀ ਸੇਫਲੀ ਕੀਤੀ ਜਾ ਸਕਦੀ ਹੈ। ਉਹੀ ਗੱਲ ਹੈ ਜਿਸ ਤਰ੍ਹਾਂ ਤੁਸੀਂ ਕਾਰ 'ਚ ਬਹਿੰਦੇ ਹੋ, ਤੁਸੀਂ ਸੋਚੋ ਮੇਰੀ ਟੱਕਰ ਵੀ ਹੋ ਸਕਦੀ ਹੈ, ਕੋਈ ਮੈਨੂੰ ਪਿੱਛੋਂ ਵੀ ਮਾਰ ਸਕਦਾ ਹੈ, ਮੇਰੀ ਕਾਰ ਬ੍ਰਿਜ ਤੋਂ ਵੀ ਦਰਿਆ ਵਿੱਚ ਵੀ ਡਿੱਗ ਸਕਦੀ ਹੈ, ਕਾਰ ਦਾ ਹੋ ਸਕਦਾ ਦਰਵਾਜ਼ਾ ਖੁੱਲ ਜਾਏ ਤੇ ਮੈਂ ਬਾਹਰ ਡਿੱਗ ਪਾਂ, ਜਾਂ ਇਹਦੀ ਬ੍ਰੇਕ ਫੇਲ ਹੋ ਜਾਏ। ਪਰ ਤੁਸੀਂ
ਆਪਣੀ ਇਹ ਸਭ ਸੋਚਣ ਦੀ ਬਜਾਏ ਤੁਸੀਂ ਆਪਣਾ ਕੰਮ ਕਰਦੇ ਹੋ ਤੇ ਯੂ ਅਜ਼ੂਮ ਕਿ ਠੀਕ ਹੈ ਮੈਨੂੰ ਪਤਾ ਹੈ ਕਿਸ ਤਰ੍ਹਾਂ ਨੂੰ ਚਲਾਣਾ ਕਾਰ ਨੂੰ ਤੇ ਮੈਂ ਮੈਨੇਜ ਕਰ ਲਾਂਗਾ। ਇਸੇ ਤਰ੍ਹਾਂ ਜੋ ਅਸੀਂ ਚੀਜ਼ਾਂ ਕਰ ਸਕਦੇ ਹਾਂ, ਆਪਣਾ ਡਿਸਟੈਂਸ ਮੇਨਟੇਨ ਕਰੀਏ, ਹੱਥ ਧੋਈਏ, ਖੰਘਣਾ ਹੈ ਜਾਂ ਨਿੱਛ ਮਾਰਨੀ ਹੈ ਤੇ ਪਰੇ ਮੂੰਹ ਕਰਕੇ ਕਰੀਏ, ਇੱਕ ਦੂਜੇ ਦੇ ਉੱਤੇ ਬਰੀਥ ਜਿੰਨਾ ਮਿਨੀਮਾਈਜ਼ ਹੋ ਸਕੇ, ਜਾਂ ਮਾਸਕ ਪਾ ਕੇ ਰੱਖੀਏ ਜਦੋਂ ਅਸੀਂ ਨੇੜੇ ਹੈਗੇ ਕਿਸੇ ਜਗ੍ਹਾ ਤੇ ਜਿੱਥੇ ਭੀੜ ਹੈ, ਰੈਸਟੋਰੈਂਟ ਤੇ ਹੈਗੇ ਆ ਜਾਂ ਮੰਦਿਰ ਗੁਰਦੁਆਰਿਆਂ 'ਚ ਹੈਗੇ ਆ ਜਾਂ 에ਅਰਪੋਰਟ ਤੇ ਹੈਗੇ ਜਿੱਥੇ ਭੀੜ ਜ਼ਿਆਦਾ। ਤੇ ਬਾਕੀ ਸਾਰੇ ਪ੍ਰੀਕਾਸ਼ਨ ਲੈ ਕੇ ਤੁਸੀਂ ਆਪਣੀ ਨੋਰਮਲ ਲਾਈਫ ਰਿਜ਼ਿਊਮ ਕਰੋ। ਹੁਣ ਤੇ ਦਫ਼ਤਰ ਵੀ ਖੁੱਲ ਜਾਣੇ, ਆਫਿਸ ਵਾਲੇ ਵੀ ਹੁੰਦੇ ਰਹੇ ਕਿ ਕੁਝ ਹਫ਼ਤਿਆਂ ਵਿੱਚ ਕਿ ਪਾਰਟ ਐਟਲੀਸਟ 2 ਡੇਜ਼ 2 ਦਿਨ ਹਫ਼ਤੇ ਦੇ ਜਾਂ 3 ਦਿਨ ਹਫ਼ਤੇ ਦੇ ਲੋਕ ਵਾਪਸ ਕੰਮ ਤੇ ਆਉਣ ਜਿਹੜੇ ਘਰੋਂ ਕੰਮ ਕਰ ਰਹੇ ਸੀ। ਸੋ ਇਹਨੇ ਕਿਤੇ ਜਾਣਾ ਨਹੀਂ, ਇਹ ਸਾਡੇ ਨਾਲ ਹੀ ਹੈਗੀ ਹੈ ਪ੍ਰੋਬਲਮ, ਪਰ ਇਹਦੇ ਨਾਲ ਕਿਸ ਤਰ੍ਹਾਂ ਅਸੀਂ ਮੈਨੇਜ ਕਰਨਾ ਹੈ, ਕੋ ਐਗਜ਼ਿਸਟ ਕਰਨਾ ਹੈ ਤੇ ਸਾਰੇ ਪ੍ਰੀਕਾਸ਼ਨ ਲੈ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਤੇ ਅੱਗੇ ਚੱਲਣਾ ਹੈ ਬਹਾਦਰੀ ਦੇ ਨਾਲ। ਪਰ ਇਹ ਕਿਤੇ ਗਈ ਨਹੀਂ ਹੈਗੀ, ਵਾਪਸ ਆ ਸਕਦੀ ਹੈ ਜਾਂ ਇਸ ਤਰ੍ਹਾਂ ਦੇ ਹੋ ਸਕਦਾ ਹੁਣ ਹੋਰ ਵੀ ਪੈਂਡੈਮਿਕ ਆਉਣ, ਮੈਨੂੰ ਇੱਕ ਵਾਰੀ ਪਤਾ ਚੱਲ ਗਿਆ ਕਿ ਪੋਸੀਬਲ ਹੈਗਾ। ਸੋ ਇਹਦੇ ਨਾਲ ਜੂਝ ਕੇ ਇਹਨੂੰ ਮੈਨੇਜ ਕਰਕੇ ਆਪਣੇ ਆਪ ਨੂੰ ਬਚਾ ਕੇ ਆਪਾਂ ਸਭ ਨੇ ਅੱਗੇ ਵਧਣਾ ਹੈ, ਕੰਮ ਤੇ ਜਾਣਾ ਹੈ, ਬੱਚਿਆਂ ਨੇ ਸਕੂਲ ਕਾਲਜ ਜਾਣਾ ਹੈ। ਲਾਈਫ ਕੈਨੋਟ ਸਟਾਪ ਰਾਈਟ। ਸੋ ਉਹਦੇ ਨਾਲ ਹੀ ਤੁਸੀਂ ਇਸ ਤਰ੍ਹਾਂ ਕੋ ਐਗਜ਼ਿਸਟ ਕਰਨਾ ਹੈ। ਇਹ ਸਾਰਾ ਅਸੀਂ ਸਾਰੇ ਹੁਣ ਫਿਗਰ ਆਊਟ ਕਰ ਰਹੇ ਹਾਂ, ਕਰ ਲਿਆ ਕਾਫੀ ਸਾਰਾ, ਤੇ ਉਹਨੂੰ ਮਨ ਵਿੱਚ ਰੱਖ ਕੇ ਅੱਗੇ ਚੱਲਣਾ ਜੀ। ਥੈਂਕ ਯੂ ਡਾਕਟਰ ਵਿਜ। ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਆ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, 12 ਸਾਲ ਤੇ ਉਸ ਤੋਂ ਵੱਧ ਦੀ ਉਮਰ ਵਾਲੇ ਸਾਰੇ ਹੀ ਬੱਚੇ, ਅਡਲਟਸ, ਉਹਨਾਂ ਦੇ ਲਈ ਵੈਕਸੀਨਸ ਅਵੇਲੇਬਲ ਹੈਗੀਆਂ ਆ। ਤੁਸੀਂ ਜਿਹੜੀਆਂ ਵੈਕਸੀਨਸ ਆ ਉਹ ਲਗਵਾ ਸਕਦੇ ਆ। ਸਕੂਲ ਕਾਲਜ ਦੀ ਅਗਲੇ ਜਿਹੜਾ ਸਮੈਸਟਰ ਆ, ਇਨ ਪਰਸਨ ਕਲਾਸਿਸ ਆ, ਉਹ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ, ਖੁਦ ਨੂੰ, ਸਾਰਿਆਂ ਨੂੰ ਜਿਹੜਾ ਉਹ ਵੈਕਸੀਨੇਟ ਤੁਸੀਂ ਕਰਵਾ ਸਕਦੇ ਆ। myturn.ca.gov ਦੇ ਉੱਤੇ ਜਾ ਕੇ ਆਪ ਜੀ ਹੀ ਆਪਣੀ ਫ੍ਰੀ ਸ਼ਾਟ ਦੇ ਲਈ ਅਪਾਇੰਟਮੈਂਟ ਜਿਹੜੀ ਆ ਉਹ ਤੁਸੀਂ ਬਣਾਓ। ਵੈਕਸੀਨਸ ਬਾਰੇ ਹੋਰ ਜਾਣਕਾਰੀ ਲਈ vaccinate.all58.com ਦੇ ਉੱਤੇ ਜਾਓ। ਅਤੇ ਇੱਕ ਵਾਰੀ ਫਿਰ ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ, ਥੈਂਕ ਯੂ ਕਰਦਾ ਡਾਕਟਰ ਪੰਕਜ ਵਿਜ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ, ਇਸ ਦੇ ਬਾਰੇ ਜਾਣਕਾਰੀਆਂ ਦਿੱਤੀਆਂ, ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਬਹੁਤ ਸ਼ੁਕਰੀਆ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੰਨਾ ਚੰਗਾ ਕੰਮ ਕਰ ਰਹੇ ਹੋ, ਲੋਕਾਂ ਨੂੰ ਅੱਛੀ ਇਨਫੋਰਮੇਸ਼ਨ ਦੇ ਰਹੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਜੀ, ਅਤੇ ਇੱਥੇ ਹੀ ਸਾਡਾ ਅੱਜ ਦਾ ਇਹ ਵਾਲਾ ਪ੍ਰੋਗਰਾਮ ਆ ਉਹ ਹੁਣ ਜਿਹੜਾ ਵਿਸ਼ੇਸ਼ ਅੱਜ ਦਾ ਪ੍ਰੋਗਰਾਮ ਕੀਤਾ ਹੈ ਉਹ ਹੁਣ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਉਹ ਅਗਲੀ ਵਾਰ। ਉਹ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।